ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਅਰਸ਼ਦੀਪ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਸਾਰੇ ਸੁਣਨ ਵਾਲੇ ਦੇਖਣ ਵਾਲੇ ਸਰੋਤਿਆਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਐਲਮੰਡ ਬੋਰਡ ਆਫ ਕੈਲੀਫੋਰਨੀਆ। ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਦੇ ਵਿੱਚ ਸਹਿਯੋਗ ਕੀਤਾ। ਤੇ ਨਾਲ ਹੀ ਧੰਨਵਾਦ ਕਰਦੇ ਹਾਂ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦਾ, ਜਿਹੜੇ ਕਿ ਕਿਸਾਨਾਂ ਦੇ ਲਈ ਐਡਵੋਕੇਸੀ ਜਿਹੜੀ ਉਹ ਕਰਦੇ ਨੇ। ਨਾਲ ਦੇ ਨਾਲ ਕਿਸਾਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਤੁਹਾਡੇ ਸਾਰਿਆਂ ਤੱਕ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਜੇਕਰ ਤੁਸੀਂ ਵੀ ਪੱਗ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ PUGUSA.com ਦੇ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ, ਜਾਂ ਅਰਸ਼ਦੀਪ ਸਿੰਘ ਜਾਂ ਜਸਬੀਰ ਸਿੰਘ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਆ। ਸੋ ਕਹਿ ਸਕਦੇ ਆ ਅਰਸ਼ਦੀਪ ਸਿੰਘ ਵੀ ਆਪਾਂ ਅਖੀਰ ਸਾਲ ਦੇ ਬਿਲਕੁਲ ਅਖੀਰਲੇ ਪੜਾਅ ਦੇ ਵਿੱਚ ਪਹੁੰਚੇ ਹੋਏ ਹਾਂ। ਇੱਕ ਦੋ ਪ੍ਰੋਗਰਾਮ ਇਸ ਸਾਲ ਦੇ ਜਿਹੜੇ ਉਹ ਰਹਿ ਗਏ ਆ। ਸੋ ਅਗਲੀ ਵਾਰੀ ਮੇ ਵੀ ਲੇਖਾ ਜੋਖਾ ਕਰਾਂਗੇ ਵੀ ਇਸ ਸਾਲ ਦੇ ਵਿੱਚ ਪੱਗ ਦੇ ਦੁਆਰਾ ਕੀ ਕੁਛ ਕੀਤਾ ਗਿਆ, ਕਿਵੇਂ ਸਾਰਾ ਕੁਛ ਜਿਹੜਾ ਉਹ ਚੱਲਿਆ, ਉਹਦੀ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਜ਼ਰੂਰ ਕਰਾਂਗੇ। ਜੇ ਸ਼ੁਰੂਆਤ ਕਰਦੇ ਜਾਈਏ, ਸਟੋਰਮ ਆ ਰਿਹਾ ਇਸ ਵੀਕ ਦੇ ਵਿੱਚ, ਉਹਦਾ ਸਿਆਲਾਂ ਦੀ ਹੁਣ ਜਿਹੜੀ ਖੇਤੀਬਾੜੀ ਜੋ ਚੱਲਦਾ ਆ ਖੇਤਾਂ ਦੇ ਵਿੱਚ, ਉਹਦੇ ਉੱਤੇ ਕੀ ਅਸਰ ਰਹਿੰਦਾ ਹੈ? ਹਾਂਜੀ ਦੇਖੋ, ਹੁਣ ਤਾਂ ਮੀਂਹ ਪੈਣਾ ਸਾਡੇ ਲਈ ਚੰਗੀ ਗੱਲ ਆ, ਹੈ ਨਾ। ਤੇ ਐਤਕੀ ਦਸੰਬਰ 'ਚ ਸੋ ਫਾਰ ਕੋਈ ਮੀਂਹ ਨਹੀਂ ਪਿਆ ਗਿਆ, ਸੋ ਪਹਿਲਾ ਹੋਣਾ, ਹੈ ਨਾ। ਤੇ ਦਸੰਬਰ 'ਚ ਸਾਨੂੰ 1.5 ਪੌਣੇ 2 ਇੰਚ ਪਾਣੀ ਚਾਹੀਦਾ ਹੁੰਦਾ ਐਵਰੇਜ ਦੇ ਹਿਸਾਬ ਨਾਲ। ਤੇ ਉਨਾ ਕੁ ਮੀਂਹ ਐਕਸਪੈਕਟਡ ਹੈਗਾ, ਸਟੋਰਮ ਤੋਂ ਉਦੋਂ ਜ਼ਿਆਦਾ ਹੀ ਹੋ ਜਾਣਾ, ਐਵਰੇਜ ਤੋਂ ਉੱਪਰ ਨਿਕਲ ਜਾਂਗੇ ਫਿਰ। ਤੇ ਉਸ ਐਂਗਲ ਤੋਂ ਪਾਣੀ ਠੀਕ ਆ, ਮੀਂਹ ਪੈ ਰਿਹਾ, ਮੌਸਮ ਵੀ ਠੀਕ ਆ, ਕੋਈ ਜ਼ਿਆਦਾ ਠੰਡ ਨਹੀਂ ਹੈ ਹਜੇ। ਤੇ ਫਰੋਸਟ ਵਗੈਰਾ ਦਾ ਹਜੇ ਤੱਕ ਕੋਈ ਚੱਕਰ ਨਹੀਂ ਹੈਗਾ। ਤੇ ਪਹਿਲੇ ਦਸੰਬਰ ਦੇ ਸਟਾਰਟ ਦੇ ਪਹਿਲੇ ਹਫ਼ਤੇ 'ਚ 1-2 ਦਿਨ ਟੈਂਪਰੇਚਰ ਜਿਹੜਾ ਰਾਤ ਨੂੰ ਉਹ ਘਟ ਗਿਆ, ਤੇ ਬਟ ਅਦਰਵਾਈਜ਼ ਟੈਂਪਰੇਚਰ ਸੋ ਫਾਰ ਸੋ ਗੁੱਡ, ਸਾਰਾ ਕੁਛ ਵਧੀਆ ਰਿਹਾ, ਹੈ ਨਾ। ਤੇ ਹੁਣ ਦੇਖਦੇ ਹਾਂ ਥੋੜ੍ਹਾ ਜਿਹਾ ਬਈ ਅੱਗੇ ਜਿਹੜਾ ਹੁਣ ਸਟੋਰਮ ਆਉਣਾ ਵਿੱਚ, ਇਹਦੀ ਸਮੱਸਿਆ ਬੇਸਿਕਲੀ ਮੀਂਹ ਦੀ ਇਹੀ ਹੁੰਦੀ ਹੈ ਵੀ ਖੁਸ਼ਕ ਕ੍ਰੌਪਸ ਨੂੰ ਨਾ ਸਾਹ ਨਹੀਂ ਮਿਲਦਾ ਗਾ। ਜਿਵੇਂ ਮੀਂਹ ਪੈਂਦਾ ਰਹਿੰਦਾ ਕੰਟੀਨਿਊਸਲੀ, ਜਾਂ ਫਿਰ ਧੁੱਪਾਂ 'ਚ ਤਾਂ ਧੁੱਪਾਂ ਨਿਕਲਦੀਆਂ ਰਹਿਣ, ਫੇਰ ਤਾਂ ਨਹੀਂ ਕੋਈ ਪ੍ਰੋਬਲਮ ਹੁੰਦੀ, ਖਾਸ ਕਰਕੇ ਜਿਹੜੀ ਖੇਤੀ ਅਸੀਂ ਕਰਦੇ ਹਾਂ ਸਿਟਰਸ ਦੀ। ਠੀਕ ਹੈ। ਤੇ ਜਿਹੜੀ ਕ੍ਰੌਪਸ ਦੇ ਵਿੱਚ ਹਜੇ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ, ਡੋਰਮੈਂਸੀ 'ਚ ਆ, ਉੱਥੇ ਨਹੀਂ ਇੰਨਾ ਇਸ਼ੂ ਆਉਂਦਾ ਗਾ। ਤੇ ਉਸ ਐਂਗਲ ਤੋਂ ਠੀਕ ਆ, ਸਿਟਰਸ 'ਚ ਕੁਛ ਕੁ ਪ੍ਰੋਬਲਮਸ ਆ ਰਹੀਆਂ ਨੇ, ਤੇ ਅਦਰਵਾਈਜ਼ ਕੀ ਪ੍ਰੋਬਲਮ ਕੀ ਆ ਰਹੀ ਆ? ਦੇਖੋ ਸਭ ਤੋਂ ਵੱਡੀ ਫੰਗਸ? ਹਾਂ, ਫੰਗਸ ਦੀ ਹੋ ਜਾਂਦੀ ਆ। ਤੇ ਇੱਕ ਜਿਹੜੀਆਂ ਮਿਡ ਟੂ ਲੇਟ ਵਰਾਇਟੀਜ਼ ਹੁੰਦੀਆਂ, ਜਿਨ੍ਹਾਂ ਨੇ ਫਰਵਰੀ ਮਾਰਚ 'ਚ ਝੜਨਾ ਹੁੰਦਾ, ਹੈ ਨਾ, ਉਹਨਾਂ ਦਾ ਫਰੂਟ ਡਰੋਪ ਹੋ ਰਿਹਾ ਕਾਫੀ, ਕਿਉਂਕਿ ਬਹੁਤ ਜ਼ਿਆਦਾ ਮੋਇਸਚਰ ਹੈ ਨਾ। ਤੇ ਮੀਂਹ ਦੇ ਨਾਲ ਤਾਂ ਫਿਰ ਹੋਰ ਵੀ ਜ਼ਿਆਦਾ ਹੋਣਾ ਵਾ। ਹਾਂ, ਉਹੀ ਇਹਦੂ ਵਰਸ ਹੋ ਜਾਣਾ ਹੁਣ ਮੀਂਹ ਦੇ ਨਾਲ ਜਿਹੜਾ ਹੁਣ ਪੈਣਾ। ਤੇ ਕਾਫੀ ਕਿਉਂਕਿ ਧੁੱਪ ਲੱਗੀ ਨਹੀਂ, ਝਾੜ ਜਿਹਾ ਹੀ ਜਿਹੜਾ ਹੋ ਰਿਹਾ, ਫੌਗ ਜੀ ਜਿਹੜੀ ਹੋ ਰਹੀ, ਉਹਦੇ ਕਰਕੇ ਅੱਛਾ ਉਹ ਫਰਕ ਪਿਆ। ਹਾਂਜੀ, ਉਹਦੇ ਨਾਲ ਫਿਰ ਟਰੀ ਤੇ ਜਾਂ ਤਾਂ ਫੰਗਲ ਆਉਣੀ ਸ਼ੁਰੂ ਹੋ ਜਾਂਦੀ ਆ, ਤੇ ਜਾਂ ਫਿਰ ਜਿਵੇਂ ਐਤਕੀ ਦੇਖਿਆ ਜਾ ਰਿਹਾ ਖੇਤਾਂ 'ਚ ਕਾਫੀ ਜ਼ਿਆਦੇ ਬਈ ਜਿਹੜੇ ਫਰੂਟ ਬਣ ਚੁੱਕਿਆ ਪੂਰਾ ਸਾਈਜ਼, ਉਹਨੇ ਬਸ ਹੁਣ ਕਲਰ ਚੇਂਜ ਕਰਨਾ ਸੀ ਜਨਵਰੀ 'ਚ, ਉਹ ਟਰੀ ਡਰੋਪ ਕਰ ਰਿਹਾ। ਤੇ ਡਰੋਪ ਵੀ ਉਧਰਲੇ ਪਾਸੇ ਕਰ ਰਿਹਾ ਜਿੱਧਰ ਧੁੱਪ ਘੱਟ ਪੈਂਦੀ ਆ। ਜਿਹੜਾ ਪਾਸਾ ਟਰੀ ਦੇ ਧੁੱਪ ਦੇ ਮੂਹਰੇ ਆ ਉੱਥੇ ਕੋਈ ਪ੍ਰੋਬਲਮ ਨਹੀਂ, ਪਰ ਦੂਜੇ ਪਾਸੇ ਟਰੀ ਡਰੋਪ ਕਰ ਰਿਹਾ। ਤੇ ਇਹਦਾ ਕੋਈ ਇਲਾਜ ਹੈ ਕਿ ਨਹੀਂ? ਕੋਈ ਇਲਾਜ ਨਹੀਂ। ਇਲਾਜ ਤਾਂ ਕੋਈ ਨਹੀਂ ਗਾ, ਵੈਦਰ ਦੇ ਨਾਲ ਹੀ ਚੱਲਣੀਆਂ ਚੀਜ਼ਾਂ, ਕੁਦਰਤੀ ਮੌਸਮ ਦੇ ਕੁਦਰਤੀ ਹੋਈ ਆ। ਤੇ ਆਪਾਂ ਤਾਂ ਜਿੰਨੀ ਕੁ ਐਫਰਟ ਕਰ ਸਕਦੇ ਸੀ ਉਹ ਕਰ ਲਈ। ਅਸਲ 'ਚ ਧੁੱਪ ਚਾਹੀਦੀ ਹੁੰਦੀ ਹੈ, ਮੀਂਹ ਤਾਂ ਜਿੰਨੇ ਮਰਜ਼ੀ ਪਈ ਜਾਣ ਕੋਈ ਪ੍ਰੋਬਲਮ ਨਹੀਂ, ਪਰ ਵਿੱਚ ਜਿਹੜੇ ਦਿਨ ਨਹੀਂ ਮੀਂਹ ਪੈਂਦੇ ਉਹ ਦਿਨ ਧੁੱਪ ਨਿਕਲਦੀ ਰਹੇ ਤਾਂ ਫਿਰ ਸਾਡਾ ਕਾਫੀ ਬਚਾਅ ਹੁੰਦਾ ਰਹਿੰਦਾ। ਫਿਰ ਤਾਂ ਦੋਨੋਂ ਚੀਜ਼ਾਂ ਮਿਲ ਗਈਆਂ ਨਾ। ਹਾਂ। ਤੇ ਜਿਹੜਾ ਤੁਸੀਂ ਕਹਿ ਰਹੇ ਵੀ ਫਰੂਟ ਡਰੋਪ ਆ, ਉਹ ਕਿੰਨੇ ਕੁ % ਦਾ ਨੁਕਸਾਨ ਤੁਸੀਂ ਦੇਖਦੇ ਆ? ਅਜੇ ਤਾਂ ਦੇਖੋ ਕਾਫੀ ਉਹਨੂੰ ਹਾਰਵੈਸਟ ਨੂੰ ਪਿਆ ਮਹੀਨਾ, ਉਹ ਤੱਕ ਕਿੰਨਾ ਕੁ ਹੋਰ ਹੁੰਦਾ, ਕਿੰਨਾ ਘੱਟ ਹੁੰਦਾ, ਉਦੋਂ ਜਾ ਕੇ ਕਾਊਂਟ ਹੋਊਗਾ। ਟਰੀ ਤੇ ਕਾਊਂਟ ਕਰਨਾ ਤਾਂ ਕਾਫੀ ਔਖਾ ਹੋ ਜਾਂਦਾ। ਅੰਦਾਜ਼ਾ ਜਿੱਦਾਂ ਪਿਛਲੀ ਵਾਰ ਦੇਖਣ ਦੇ ਮਤਲਬ ਅੱਖੀਂ ਜਦੋਂ ਦੇਖਦੇ ਆ ਉਹਦੇ ਤੋਂ ਕੀ ਤੁਹਾਨੂੰ ਲੱਗ ਰਿਹਾ? ਮਤਲਬ 10% ਦਾ ਫਰਕ ਪਊਗਾ ਹੀ ਘੱਟੋ ਘੱਟ। ਅਜੇ ਹੋਰ ਸਿਚੁਏਸ਼ਨ ਅਜੇ ਹੋਣੀ? ਹਾਂ, ਦੇਖ ਡਿਪੈਂਡ ਕਰਦਾ, ਜੇ ਤਾਂ ਹੁਣ ਮੀਂਹ ਤੋਂ ਬਾਅਦ ਧੁੱਪਾਂ ਨਿਕਲ ਆਈਆਂ ਸੋਹਣੀਆਂ ਫਿਰ ਠੀਕ ਸਹੀ ਰਹੂਗਾ, ਜਾਂ ਜੇ ਟਰੀ ਨੇ ਆਲਰੇਡੀ ਡਿਸਾਈਡ ਕਰ ਲਿਆ ਵੀ ਜਿਹੜਾ ਫਰੂਟ ਸ਼ਰੈਡ ਕਰਨਾ ਉਹਨੇ ਕਰ ਹੀ ਦੇਣਾ, ਹੈ ਨਾ, ਫਿਰ ਨਹੀਂ ਰੋਕ ਸਕਦੇ। ਹਾਂ, ਤੇ ਉਸ ਐਂਗਲ ਤੋਂ ਹੈਗਾ। ਬਟ
ਉਦੋਂ ਬਿਨਾਂ ਜਿਹੜਾ ਮੀਂਹ ਸਹੀ ਪੈ ਰਿਹਾ ਅਗਲੇ ਸਾਲ ਦਾ ਜਿਹੜਾ ਲੱਗ ਰਿਹਾ ਸਾਰਾ ਵੀ ਪਾਣੀ ਦੀ ਐਲੋਕੇਸ਼ਨ ਵਗੈਰਾ ਉੱਥੇ ਆਪਾਂ ਡਿਟੇਲ 'ਚ ਕਿੰਨੀ ਵਾਰ ਗੱਲ ਕੀਤੀ ਹੈ ਉਹ ਹੈ ਸਾਰਾ ਕੁਝ ਠੀਕ ਲੱਗ ਰਿਹਾ ਵੀ ਅਬਵ ਐਵਰੇਜ ਰਹੂਗੀ ਜਿੰਨਾ ਕੁ ਪਾਣੀ ਆਉਂਦਾ ਉਦੋਂ ਅੱਗੇ ਐਵਰੇਜ ਨਾਲੋਂ ਥੋੜਾ ਜ਼ਿਆਦਾ ਮਿਲੂਗਾ ਸਾਰਿਆਂ ਨੂੰ। ਓਰੋਵਿਲ ਤਾਂ ਭਰ ਰਿਹਾ ਪੂਰਾ ਬਹੁਤ ਜ਼ੋਰਾਂ ਸ਼ੋਰਾਂ ਨਾਲ, ਉਹਦਾ ਅਸਰ ਹੁੰਦਾ ਆਪਾਂ ਨੂੰ? ਨਹੀਂ ਸਟੋਰੇਜ ਦਾ ਅਸਲ 'ਚ ਨਹੀਂ ਓਨਾ ਇਸ਼ੂ ਗਾ ਜਿੰਨਾ ਕੁ ਜਾਣੀ ਕਿ ਸਨੋ ਦਾ ਜ਼ਿਆਦਾ ਹੁੰਦਾ 7-8 ਫੁੱਟ ਕਹਿ ਰਹੇ ਸਿਆਰਾ ਨਵਾਡਾ 'ਚ ਕਈ ਥਾਵਾਂ ਤੇ ਸਨੋ, ਖੁਸ਼ੀ ਵਾਲੀ ਗੱਲ ਆ। ਹਾਂਜੀ ਬਿਲਕੁਲ, ਸਨੋ ਪੈਕ ਵਧੀਆ ਸਟਰੋਂਗ ਹੋਣਾ ਚਾਹੀਦਾ ਜੰਮ ਜਾਵੇ। ਹਾਂ ਕਿਉਂਕਿ ਮੀਂਹ ਦਾ ਤਾਂ ਫਿਰ ਤੁਸੀਂ ਆਪਣੇ ਕੋਲ ਸਟੋਰੇਜ ਬਾਹਲੀ ਨਹੀਂ ਨਾ ਹੈਗੀ ਅਸਲ 'ਚ, ਸਟੋਰੇਜ ਤਾਂ ਉਨੀ ਕੀ ਆ ਫਿਰ ਉਹਨਾਂ ਨੂੰ ਤਾਂ ਹੀ ਛੱਡਣਾ ਪੈਂਦਾ ਫਿਰ ਉਹ ਜਦੋਂ ਰਿਲੀਜ਼ ਕਰਦੇ ਆ ਪਾਣੀ ਕਿਉਂਕਿ ਜਦੋਂ ਮੀਂਹ ਫਲੱਡ ਕੰਟਰੋਲ ਕਰਨ ਲਈ। ਸੋ ਉਹ ਇਹਨਾਂ ਐਂਗਲਾਂ ਤੋਂ ਸਾਰੀਆਂ ਤੋਂ ਤੇ ਫਿਰ ਇਸ ਕਰਕੇ ਐਤਕੀ ਸਨੋ ਪੈਕ ਸਹੀ ਲੱਗ ਰਿਹਾ ਸਿਏਰਾ ਨੇਵਾਡਾ ਤੇ ਨਾਰਥ ਵਾਲੇ ਪਾਸੇ ਨੂੰ ਵੀ ਬਹੁਤ ਵਧੀਆ ਸਨੋ ਪੈਕ ਦਿਖ ਰਿਹਾ ਹਨ। ਤੇ ਹੁਣ ਜਿਹੜਾ ਸਟਾਰਮ ਆਉਣਾ ਇਹਦੇ 'ਚ ਵੀ ਕਹਿ ਰਿਹਾ ਵੀ ਕਈ ਜਗ੍ਹਾ ਜਿਵੇਂ ਤੁਸੀਂ ਦੱਸ ਰਹੇ ਵੀ ਕਈ ਫੁੱਟ ਬਰਫ਼ 7-8 ਫੁੱਟ ਕਹਿ ਰਹੇ ਸੀਗੇ ਕਈ ਥਾਵਾਂ ਤੇ। ਉਹ ਆਪਾਂ ਦੇਖਾਂਗੇ ਹੁਣ ਅੱਗੇ ਕਿਵੇਂ ਜਾਂਦਾ। ਹਾਂ ਫੇਰ ਫੀਤੇ ਲੈ ਕੇ ਉਹਨਾਂ ਨੇ ਮੈਜਰ ਕਰਨ ਜਾਣਾ ਹੈ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ DWR ਵਾਲੇ ਕਰਦੇ ਹੁੰਦੇ ਆ, ਸੋ ਉਹਦੇ ਤੇ ਨਜ਼ਰ ਜਿਹੜੀ ਉਹ ਰਹੇਗੀ। ਚਲੋ ਚੰਗੀ ਗੱਲ ਆ। ਅੱਛਾ ਇਹ ਫਿਰ ਇਹਨਾਂ ਨੂੰ ਜਦੋਂ ਹੁਣ ਇੰਨਾ ਮੀਂਹ ਪੈਣਾ ਹੈ ਜੜ੍ਹਾਂ ਨੂੰ ਕੋਈ ਦਿੱਕਤ ਆਉਣ ਦੀ ਕੋਈ ਸਮੱਸਿਆ ਤਾਂ ਨਹੀਂ ਰਹਿੰਦੀ, ਕੋਈ ਇਦਾਂ ਦੀ ਚੀਜ਼ ਕੋਈ ਪ੍ਰੋਬਲਮ ਤਾਂ ਨਹੀਂ? ਜਿਹੜੇ ਮੈਚਿਓਰ ਟਰੀ ਹੁੰਦੇ ਨੇ ਉਹਨਾਂ ਨੂੰ ਨਹੀਂ ਇੰਨੀ ਪ੍ਰੋਬਲਮ ਆਉਂਦੀ ਜੀ। ਜਿਹੜੇ ਯੰਗ ਟਰੀ ਆ ਜੀ ਉੱਥੇ ਪਾਣੀ ਵਗੈਰਾ ਜ਼ਿਆਦਾ ਮੋਇਸਚਰ ਰਵੇ ਤੇ ਉੱਥੇ ਕਿੰਨਾ 3rd-4th ਲੀਫ ਜਾਂ ਜ਼ਿਆਦਾ? ਤਾਂ ਜਿਵੇਂ ਸਿਟਰਸ ਦੀ ਜੇ ਗੱਲ ਕਰੀਏ ਤਾਂ ਤੇ ਤੀਜੇ ਜਿਹੜੇ ਨਿੰਬੂ ਨੇ ਉਹ ਤਾਂ ਤੀਜੇ ਤੱਕ ਤੇ ਜਿਹੜੇ ਸੰਤਰੇ ਆ ਜਾਂ ਮੈਂਡਰਿਨ ਫੈਮਿਲੀ ਆ ਉਹ ਚੌਥੇ ਸਾਲ ਤੱਕ ਉਹਨਾਂ ਨੂੰ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ। ਠੀਕ ਆ। ਜਿਹੜੇ ਹੁਣ 15-15 ਸਾਲ ਪੁਰਾਣੇ ਟਰੀ ਆ ਉਹਨਾਂ ਨੂੰ ਦੇਖੋ ਉਹੋ ਜਿਹੀ ਤਾਂ ਪ੍ਰੋਬਲਮ ਨਹੀਂ ਆਉਂਦੀ ਅਨਲੈਸ ਕਿ ਪਾਣੀ ਖੜਨ ਲੱਗ ਜੇ ਬੋਟਲ ਬਣ ਜਾਣ ਹਨਾ। ਜਿਹੜੇ ਐਸਟੈਬਲਿਸ਼ਡ ਨੇ ਉਹ ਠੀਕ ਨੇ। ਹਾਂ ਨਹੀਂ ਇੰਨੇ ਮੀਂਹ ਨਾਲ ਵੱਡੇ ਟਰੀ ਨੂੰ ਨਹੀਂ ਫਰਕ ਪੈਂਦਾ, ਬਸ ਫਰੂਟ ਤੇ ਇੰਪੈਕਟ ਹੁੰਦਾ ਜ਼ਿਆਦਾ। ਚਲੋ ਉਮੀਦ ਕਰਦੇ ਹਾਂ ਵੀ ਸਾਰਾ ਕੁਝ ਭਲਾ ਚੰਗਾ ਰਵੇ, ਸਾਰੀਆਂ ਚੀਜ਼ਾਂ ਦੀ ਜ਼ਰੂਰਤ ਅਰਸ਼ਦੀਪ ਸਿੰਘ ਜਿਹੜੀ ਉਹ ਰਹਿੰਦੀ ਆ। ਅੱਜ ਆਪਾਂ ਨਾਲ ਅਰਸ਼ਦੀਪ ਸਿੰਘ ਗੱਲਬਾਤ ਕਰਨੀ ਆ ਰੀਜਨਰੇਟਿਵ ਫਾਰਮਿੰਗ ਨੂੰ ਜਿਹੜਾ ਉਹ ਲੈ ਕੇ, ਕੀ ਹੁੰਦੀ ਹੈ ਇਹ ਚੀਜ਼ ਤੇ ਇਸ ਮੌਕੇ ਕੈਲੀਫੋਰਨੀਆ ਦੇ ਐਗ ਦੇ ਵਿੱਚ ਇਹਦੇ ਉੱਤੇ ਕਿੰਨਾ ਕੰਮ ਹੋ ਰਿਹਾ ਜਾਂ ਕਿੰਨੀ ਇੰਪੋਰਟੈਂਟ? ਹਾਂਜੀ ਨਹੀਂ ਆ ਦੇਖੋ ਇਹ ਆਪਾਂ ਜਿਹੜਾ ਹੁਣ ਅੱਜ ਦਾ ਵਿਸ਼ਾ ਪਿਕ ਕੀਤਾ ਇਹਦੇ ਤੇ ਆਪਾਂ ਅੱਗੇ ਵੀ ਇੱਕ ਵਾਰ ਕਾਫੀ ਡਿਟੇਲ 'ਚ ਗੱਲ ਕੀਤੀ ਸੀਗੀ ਵੀ ਕੀ ਹੁੰਦੀ ਆ, ਕੀ ਕਾਰਬਨ ਸੀਕੁਐਸਟਰਿੰਗ ਹੁੰਦੀ ਆ, ਉਹ ਤੇ ਆਪਾਂ ਬਹੁਤ ਜ਼ੋਰ ਨਾਲ ਹਨਾ ਉਦੋਂ ਡਿਟੇਲ 'ਚ ਗੱਲ ਕੀਤੀ ਸੀ। ਅੱਜ ਦਾ ਹੁਣ ਜਿਵੇਂ ਤੁਸੀਂ ਦੱਸਿਆ ਇਹਦਾ ਜਿਹੜਾ ਗੱਲ ਕਰਨ ਦਾ ਮੇਨ ਕਾਰਨ ਇਹ ਆ ਵੀ ਰੀਜਨਰੇਟਿਵ ਐਗ ਦੀਆਂ 2-3 ਵੱਡੀਆਂ ਪ੍ਰੈਕਟਿਸਿਸ ਨੇ ਜਿਹੜੀਆਂ ਇਹਨਾਂ ਦਿਨਾਂ 'ਚ ਹੁੰਦੀਆਂ ਨੇ। ਓਕੇ ਠੀਕ ਹੈ ਨਾ, ਤੇ ਰੀਜਨਰੇਟਿਵ ਐਗ ਜੇ ਕੋਈ ਨਵੀਂ ਚੀਜ਼ ਨਹੀਂ ਹੈਗੀ, ਕੋਈ ਨਵੀਂ ਟਰਮ ਨਹੀਂ ਹੈਗੀ। ਹਾਂ ਇਹਨਾਂ ਨੇ ਜਿਹੜਾ ਵਰਡ ਆ ਉਹ ਦੇਤਾ ਇੱਕ ਨਵਾਂ, ਨਹੀਂ ਟ੍ਰੈਡੀਸ਼ਨਲੀ ਜਿਹੜੇ ਲੋਕ ਖੇਤੀ ਕਰਦੇ ਸੀ ਕਿਤੇ ਵੀ ਦੁਨੀਆ 'ਚ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਕਰਦੇ ਹੁੰਦੇ ਸੀ ਹਨਾ। ਕਿਹੜੀਆਂ ਪ੍ਰੈਕਟਿਸਿਸ ਨੇ? ਜਿਵੇਂ ਹੁਣ ਜਿਹੜੀਆਂ 2 ਵੱਡੀਆਂ ਪ੍ਰੈਕਟਿਸਿਸ ਹੋ ਰਹੀਆਂ ਨੇ, ਇੱਕ ਤਾਂ ਕੰਪੋਸਟ ਦੀ ਸਪਰੈਡਿੰਗ ਹੋ ਰਹੀ ਹੈ ਤੇ ਇੱਕ ਕਵਰ ਕ੍ਰਾਪਸ ਲੱਗ ਰਹੀਆਂ ਨੇ ਜਾਂ ਲੱਗ ਚੁੱਕੀਆਂ ਨੇ ਹਨਾ। ਹੁਣ ਪੂਰਾ ਪੀਕ ਤੇ ਆ ਉਹ ਕੰਮ। ਤੇ ਕੰਪੋਸਟ ਦਾ ਡੇਲੀ ਆਉਂਦੇ ਰਹਿੰਦੇ ਨੇ ਫੋਨ, ਆਰਚਿਡਸ ਵੀ ਜਾਣ ਦਾ ਟਾਈਮ ਮਿਲਦਾ। ਇੱਕ ਤਾਂ ਪਿਛਲੇ ਮਹੀਨੇ ਦੇ ਮੀਂਹਾਂ ਨੇ ਕਾਫੀ ਸਕੇਜੂਲ ਟਾਈਟ ਕਰਤਾ ਲੋਕਾਂ ਦਾ। ਅੱਛਾ ਹੁਣ ਤਾਂ ਦੇਖੋ ਅਕਤੂਬਰ 'ਚ ਪਾ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ, ਜੇ ਆਰਚਿਡ ਤੁਹਾਨੂੰ ਜਿਹੜਾ ਵੀ ਤੁਹਾਡੀ ਕ੍ਰੌਪ ਹੈਗੀ ਹੈ ਜੇ ਤੁਹਾਨੂੰ ਅਲਾਓ ਕਰਦੀ ਆ, ਜਿਵੇਂ ਬਦਾਮ ਨੇ ਜਾਂ ਕੁਛ ਕੁ ਹੋਰ ਨੇ ਜਿੱਥੇ ਆਪਾਂ ਪਹਿਲਾਂ ਜਦੋਂ ਹਾਰਵੈਸਟ ਕੰਪਲੀਟ ਹੋ ਗਈ ਉਦੋਂ ਬਾਅਦ 'ਚ ਐਡ ਕਰ ਸਕਦੇ ਹਾਂ। ਸਿਟਰਸ 'ਚ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਆ ਕਿਉਂਕਿ ਜਿਹੜੀ ਅਰਲੀ ਵੈਰਾਈਟੀ ਪਿਕ ਹੋਣੀ ਹੁੰਦੀ ਆ ਉਹ 'ਚ ਫਿਰ ਫੂਡ ਸੇਫਟੀ ਕਰਕੇ ਵੀ ਫਰੂਟ ਨੂੰ ਨਾ ਟੱਚ ਹੋ ਜਾਏ, ਅਸੀਂ ਉਹ ਕਰਦੇ ਨਹੀਂ ਗੇ ਪਹਿਲਾਂ। ਅੱਛਾ ਪ੍ਰੈਫਰ ਕਰਦੇ ਹਾਂ ਵੀ ਥੋੜ੍ਹੀ ਜਿਹੀ ਲੇਟ ਹੋ ਜਾਏ ਤਾਂ ਕਿ ਫਰੂਟ ਅਰਲੀ ਵੈਰਾਈਟੀ ਵਾਲਾ ਪਿਕ ਹੋ ਜਾਏ ਤੇ ਫਿਰ ਉਸ ਤੋਂ ਬਾਅਦ 'ਚ ਅਸੀਂ ਕੰਪੋਸਟ ਟੱਚ ਹੋਣ ਦੇ ਨਾਲ ਕੀ ਹੁੰਦਾ? ਉਹਦੇ ਨਾਲ ਫਿਰ ਉਹ ਕਹਿੰਦੇ ਨੇ ਫੂਡ ਸੇਫਟੀ ਵਾਲੇ ਦੇ ਉਹ ਵਾਇਲੇਸ਼ਨ ਹੋ ਜਾਂਦੀ ਹੈ ਵੀ ਕਿਉਂ ਕੋਈ ਬੈਕਟੀਰੀਆ ਨਾ ਫਰੂਟ 'ਚ ਲੈ ਜਾਵੇ ਕੁਛ ਹੋਵੇ। ਉਹ ਤਾਂ ਚਲੋ ਉਹਨਾਂ ਦਾ ਪ੍ਰੋਸੈਸ ਆ ਪੈਕਿੰਗ ਹਾਊਸ, ਬਟ ਜਿਹੜੀਆਂ ਵੀ ਫੂਡ ਸੇਫਟੀ ਦੀ ਆਡਿਟ ਹੁੰਦੀਆਂ ਨੇ ਉਹ 'ਚੋਂ ਜ਼ਰੂਰ ਚੀਜ਼ ਪੁੱਛਦੇ ਆ ਵੀ ਜਦੋਂ ਤੁਸੀਂ ਕੰਪੋਸਟ ਪਾਉਂਦੇ ਆ ਕਿਵੇਂ ਪਾਉਂਦੇ ਆ। ਅੱਛਾ ਹਨਾ ਤੇ ਫਰੂਟ ਨੂੰ ਟੱਚ ਹੋਣ ਦਾ ਚਾਂਸ ਹੈਗਾ ਕਿ ਨਹੀਂ ਹੈਗਾ, ਮਤਲਬ ਉਹ ਸਾਰੇ ਕੁਐਸਚਨ ਆਨਸਰ ਕਰਦੇ ਆ। ਕਿੱਦਾਂ ਦੇ ਮੈਥਡ ਹੁੰਦੇ ਆ ਜਿਹੜੇ ਫਰੂਟ ਨੂੰ ਟੱਚ ਕਰੀ ਹੁੰਦੇ? ਜਦੋਂ ਸਪਰੈਡ ਕਰਨੇ ਆ ਸਪਰੈਡਰ ਨੇ ਤਾਂ ਫਿਰ ਚੱਕ ਹੀ ਮਾਰਨੀਆਂ ਹਾਂ ਤੇ ਸਪੈਸ਼ਲੀ ਜਿਹੜੇ ਬਹੁਤ ਜਿੱਥੇ ਲੱਗ ਗਿਆ ਫਿਰ ਉਹ ਗੱਲ ਹੋ ਜਾਂਦੀ ਹੈ ਕਿ ਨਹੀਂ? ਬਿਲਕੁਲ ਹਾਂ ਤੇ ਉਹਦੇ 'ਚ ਫਿਰ ਉਹ ਇਸ਼ੂ ਆ ਜਾਂਦਾ। ਜਿਹੜੀਆਂ ਮਿਡ ਟੂ ਲੇਟ ਵੈਰਾਈਟੀਜ਼ ਨੇ ਉਹਨਾਂ 'ਚ ਟਾਈਮ ਹੁੰਦਾ, ਜੇ ਲੱਗ ਵੀ ਜਾਂਦਾ ਤਾਂ ਫਿਰ ਉਹ ਕਾਫੀ ਹਜੇ ਮਹੀਨੇ 2 ਮਹੀਨੇ ਮੀਂਹ ਪੈਣੇ ਚੜ ਜਾਂਦਾ, ਸਾਰਾ ਕੁਝ ਹੋ ਜਾਂਦਾ ਉਹ 'ਚ। ਉਹ ਟੈਸਟਿੰਗ ਕਰਦੇ ਨੇ? ਟੈਸਟਿੰਗ ਵੀ ਹੁੰਦੀ ਹੋਊਗੀ ਜਿਹੜੀ ਪੈਕਿੰਗ ਹਾਊਸ ਦੇ ਵਿੱਚ ਜਾ ਕੇ ਓਕੇ ਹਨਾ। ਤੇ ਇੱਕ ਹੁਣ ਜਿਹੜੇ ਸਾਰੇ ਫੂਡ ਸੇਫਟੀ ਆਡਿਟ ਤੇ ਮੈਨੂੰ ਯਾਦ ਹੈ ਇੱਕ ਵਾਰ CDFA ਨੇ ਆਪਣੇ ਪ੍ਰੋਗਰਾਮ 'ਚ ਵੀ ਕੀਤਾ ਸੀਗਾ, ਗੀਤਿਕਾ ਨੇ ਕੁੜੀ ਨੇ ਸ਼ਾਇਦ ਆਈ ਥਿੰਕ ਸੋ, ਤੇ ਉਹਨੇ ਦੱਸਿਆ ਸੀ ਫੂਡ ਸੇਫਟੀ ਹੁਣ ਮੈਂਡੇਟਰੀ ਹੈ ਸਟੇਟ ਕਰਨੀ ਫਰੈਸ਼ ਪ੍ਰੋਡਿਊਸ ਤੇ।
ਠੀਕ ਹੈ ਜੀ। ਠੀਕ ਹੈ ਜੀ, ਵਿਦਆਊਟ ਨਟਸ ਤੇ ਨਹੀਂ ਹੈਗੀ, ਬਾਕੀ ਪ੍ਰੋਡਿਊਸ ਤੇ ਫੂਡ ਸੇਫਟੀ ਹੁਣ ਜ਼ਰੂਰੀ ਮੈਂਡੇਟੋਰੀ ਆ। ਆ 2026 ਤੋਂ। ਹੂੰ, ਸੋ ਉਹ ਆਪਾਂ ਨੂੰ ਕਰਾਉਣੀਆਂ ਹੀ ਪੈਣੀਆਂ, ਸਰਟੀਫਿਕੇਸ਼ਨ ਲੈਣੀ ਪੈਣੀ ਹੈ। ਉਹਦੇ 'ਚ ਫਿਰ ਇਹ ਰਿਕੁਆਇਰਮੈਂਟਸ ਆ ਜਾਂਦੀਆਂ ਨੇ ਵੀ ਤੁਹਾਡੇ ਕੋਲ ਕੀ ਆ ਉੱਥੇ, ਤੁਹਾਡੇ ਕੋਲ ਰੈਸਟ ਰੂਮ ਅਵੇਲੇਬਲ ਆ। ਜੇ ਰੈਸਟ ਰੂਮ ਅਵੇਲੇਬਲ ਨਹੀਂ, ਕਿਉਂਕਿ ਤੁਹਾਡਾ ਉਹ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੀ ਲੇਬਰ ਆ ਉਹ ਕਿੱਥੇ ਰੈਸਟ ਰੂਮ ਯੂਜ਼ ਕਰਦੀ ਆ, ਹੈ ਨਾ? ਕਿਉਂਕਿ ਹੂੰ, ਫਿਰ ਵੀ ਫੂਡ ਸੇਫਟੀ ਦਾ ਜੇ ਤੁਹਾਡੇ ਕੋਲ ਸਾਰਾ ਕੁਛ ਕੰਟੇਨਡ ਆ, ਸਾਰੇ ਤੁਸੀਂ ਹੱਥ ਧੋਣੇ ਆ ਜਿਹੜੇ ਉਹ ਇੱਕ ਕੰਟੇਨਰ 'ਚ ਜਾਂਦਾ ਪਾਣੀ, ਫਿਰ ਉਹ ਲੈ ਜਾਂਦੇ ਨੇ ਜਿਹੜੇ ਵੀ ਹੈ ਨਾ ਸਾਫ਼ ਕਰਨ ਵਾਲੇ, ਸੈਨੀਟੇਸ਼ਨ ਵਾਲੇ। ਸੋ ਉਹ ਸਾਰੀਆਂ ਚੀਜ਼ਾਂ ਫੂਡ ਸੇਫਟੀ ਦੇ ਹੀ ਪਾਰਟ ਆਉਂਦੀਆਂ ਨੇ। ਆਪਾਂ ਦੇਖ ਲਓ ਆਮ ਇਨਸਾਨ ਤਾਂ ਬੰਦਾ ਦੇਖਦਾ ਵੀ ਆਹ ਤਾਂ ਸ਼ੈਲਫ ਤੇ ਪਿਆ ਫਰੂਟ ਚੱਕ ਕੇ ਲੈ ਜਾਓ। ਉਹਦੇ ਉੱਥੇ ਤੱਕ ਪਹੁੰਚਣ ਲਈ ਤਾਂ ਉਹਨੂੰ ਹੁਣ ਤਾਂ ਕਈ ਕੁਛ ਜਿਹੜਾ ਹੈ ਉਹਨੂੰ ਆਪ ਫਰੂਟ ਨੂੰ ਕਿੰਨੇ ਸਰਟੀਫਿਕੇਟ ਚਾਹੀਦੇ ਆ। ਹਾਂ, ਨਹੀਂ ਇਹੀ ਸਭ ਤੋਂ ਔਖਾ ਕੰਮ ਹੋ ਜਾਂਦਾ ਜਿਹੜੇ ਛੋਟੇ ਗਰੋਵਰ ਲਈ ਹੈ ਨਾ, ਜਿਹੜਾ ਬਾਕੀ ਦੀ ਹਾਂ। ਟ੍ਰੇਲ ਆ, ਖਾਸ ਕਰਕੇ ਫਰੈਸ਼ ਪ੍ਰੋਡਿਊਸ ਦੇ ਵਿੱਚ। ਹੈ ਨਾ? ਹੂੰ, ਤੇ ਆਲਮੰਡਸ ਵਿੱਚ ਵੀ ਦੇਖਦੇ ਹਾਂ ਆਪਾਂ ਕਈ ਵਾਰ ਜਦੋਂ ਪਿਕ ਕਰਦੇ ਆ ਕੋਈ ਨਾ ਕੋਈ ਬਿਮਾਰੀ ਆ ਗਈ ਹੈ ਨਾ, ਤੇ ਉੱਥੇ ਮੈਨਿਓਰ ਨਹੀਂ ਤਾਂ ਹੀ ਐਡ ਕਰ ਦੇਗੇ ਉਹ, ਤੇ ਗ੍ਰੀਨ ਵੇਸਟ ਜ਼ਿਆਦਾ ਪ੍ਰੈਫਰ ਕਰਦੇ ਆ ਲੋਕ ਜਿਹੜੀ ਕੰਪੋਸਟ ਪਾਉਂਦੇ ਆ। ਠੀਕ ਹੈ। ਤੇ ਕਿਉਂਕਿ ਉਹ 'ਚ ਈਕੋਲਾਈ ਜਿਹੜੀ ਉਹ ਬਿਮਾਰੀ ਹੁੰਦੀ ਹੈ ਇੱਕ, ਮੈਨੂੰ ਉਹਦਾ ਚੰਗੀ ਤਰ੍ਹਾਂ ਡਿਟੇਲ ਨਹੀਂ ਪਤਾ ਗਾ, ਪਰ ਉਹ ਮੈਨਿਓਰ ਦੇ ਵਿੱਚ ਉਹ ਆਉਣ ਦੇ ਚਾਂਸ ਬਹੁਤ ਹੁੰਦੇ ਨੇ। ਠੀਕ ਹੈ। ਠੀਕ ਹੈ ਜੀ, ਸੋ ਗ੍ਰੀਨ ਵੇਸਟ 'ਚੋਂ ਘੱਟ ਜਾਂਦੇ ਨੇ। ਗ੍ਰੀਨ ਵੇਸਟ ਤਾਂ ਹੂੰ, ਹੁੰਦਾ ਹੀ ਨਹੀਂਗੇ, ਹੂੰ, ਤੇ ਸੋ ਤਾਂ ਕਰਕੇ ਫਿਰ ਉਹ ਗਰੋਵਰ ਉਹ ਪ੍ਰੈਫਰ ਕਰਦੇ ਆ। ਬਲੂਬੇਰੀ ਵਾਲੇ ਕਰਦੇ ਹੀ ਨਹੀਂ ਕਿਉਂਕਿ ਉਹ ਕਈ ਇੰਨਾ ਰਿਸਕ ਨਹੀਂ ਲੈ ਸਕਦੇ ਵੀ ਉਹਨਾਂ ਨੇ ਪਿਕ ਕਰਨੀ ਹੁੰਦੀ ਹੈ ਬਹੁਤ, ਉਦੋਂ ਥੋੜ੍ਹਾ ਹੀ ਸਮਾਂ ਰਹਿ ਜਾਂਦਾ ਵਿੱਚ, ਹੈ ਨਾ? ਹੂੰ, 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 ਤੇ ਸੋ ਅੱਡ-ਅੱਡ ਕ੍ਰੌਪਸ ਦੇ ਅੱਡ-ਅੱਡ ਚੈਲੰਜਸ ਹੈਗੇ ਨੇ, ਤੇ ਪਰ ਰੀਜਨਰੇਟਿਵ ਐਗ ਦੀ ਜਿਵੇਂ ਅੱਜ ਆਪਾਂ ਗੱਲ ਕੀਤੀ ਹੈ, 2 ਵੱਡੀਆਂ ਪ੍ਰੈਕਟਿਸਿਸ ਹੋ ਰਹੀਆਂ ਨੇ, ਹੈ ਨਾ? ਹੂੰ, ਤੇ ਇਹਦੇ ਵਿੱਚ ਇਹਦੇ ਬਹੁਤ ਸ਼ਾਰਟ ਟਰਮ, ਲੌਂਗ ਟਰਮ ਜਿਹੜੀ ਫਾਇਦੇ ਨੇ, ਤੇ ਇੱਕ ਜਿਹੜੀ ਗਰੋਅਰ ਦੀ ਜਾਂ ਕੋਈ ਵੀ ਛੋਟਾ ਬਿਜ਼ਨਸ ਆ, ਜੇ ਉਹ ਫਾਰਮਿੰਗ ਬਿਜ਼ਨਸ ਆ, ਵੀ ਉਹਦੀ ਕਿਹੋ ਜਿਹੀ ਵਿਜ਼ਨ ਆ ਲੌਂਗ ਟਰਮ, ਠੀਕ ਹੈ। ਉਹ ਇਹਨਾਂ ਚੀਜ਼ਾਂ ਤੋਂ ਪ੍ਰੈਕਟਿਸਿਸ ਤੋਂ ਦਿੰਦੀ ਹੈ, ਹੈ ਨਾ? ਓਕੇ। ਤੇ ਕਰੰਟ ਜਿਹੜੀ ਫੈਡਰਲ ਐਡਮਿਨਿਸਟ੍ਰੇਸ਼ਨ ਆ ਉਹਦੇ 'ਚ ਥੋੜ੍ਹਾ ਜਿਹਾ ਇਨੀਸ਼ੀਏਟਿਵ ਘੱਟ ਗਿਆ ਹੈ, ਹੂੰ, ਹੂੰ, ਤੇ ਬਟ ਸਟੇਟ ਆਪਣਾ ਬਹੁਤ ਅਗਰੈਸਿਵ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਠੀਕ ਹੈ। ਤੇ ਉਹਦੇ 'ਚ ਫਿਰ ਉਹ ਕਾਰਬਨ ਸੀਕੁਐਸਟਰਿੰਗ ਦੀ ਗੱਲ ਆਉਂਦੀ ਹੈ ਕੱਲ੍ਹ ਨੂੰ ਜਦੋਂ ਹੋਊਗੀ, ਤੇ ਇੱਕ ਉਹ ਹੁਣੇ ਅਗਲੇ ਸਾਲ ਆ ਰਹੀ ਹੈ? ਜਿਹੜਾ ਹੁਣੇ ਸੈਮੀਨਾਰ ਹੋਇਆ ਸੀਗਾ 2-3 ਕੁ ਮਹੀਨੇ ਪਹਿਲਾਂ, ਇੱਕ ਨਾ ਉਹ ਸੀਗੀ ਆਰਗੇਨਾਈਜੇਸ਼ਨ ਦਾ ਮੈਂ ਨਾਂ ਭੁੱਲ ਗਿਆ, ਜਿਹੜੇ ਇਹ ਕਰਦੇ ਨੇ ਰੀਜਨਰੇਟਿਵ ਐਗ ਦੀ, ਹੈ ਨਾ? ਉਹ ਫੈਡਰਲ ਨਾਲ ਵੀ ਕਰਦੇ ਆ, USDA ਨਾਲ ਵੀ ਕਾਫੀ ਕੰਮ ਕਰਦੇ ਆ, ਤੇ ਵਰਲਡ ਵਾਈਡ ਵੀ ਉਹ ਕਾਫੀ ਕਰਦੇ ਆ। ਅੱਛਾ ਜੀ। ਉਹਨਾਂ ਦੇ ਸੈਮੀਨਾਰ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਮੈਜੋਰਟੀ 'ਚ ਅੱਜ ਤੋਂ 10 ਕੁ ਸਾਲ ਪਹਿਲਾਂ ਸਾਰੀਆਂ ਵੱਡੀਆਂ ਕੰਪਨੀਆਂ ਨੇ ਇਹ ਕਿਹਾ ਸੀ ਵੀ 2030 ਤੱਕ ਅਸੀਂ ਕਾਰਬਨ ਨਿਊਟਰਲ ਹੋਵਾਂਗੇ। ਹੂੰ, ਤੇ ਤੇ 30 ਉਹ ਤਾਂ ਆਇਆ ਕਹਿੰਦੇ ਵੀ ਸਾਡਾ। ਹੁਣ ਕੋਈ ਵੀ ਨੇੜੇ-ਤੇੜੇ ਵੀ ਨਹੀਂ ਹੈਗਾ ਉਹ ਟਾਰਗੇਟ ਦੇ। ਭੁੱਲ ਹੀ ਗਏ। ਹਾਂ, ਸੋ ਭੁੱਲ ਗਏ, ਜਾਂ ਉਹ ਉਦੋਂ ਹੋਰ ਡੈਫੀਨੇਸ਼ਨ ਸੀ, ਜਾਂ ਉਹਨਾਂ ਨੂੰ ਹੋਰ ਤਰੀਕੇ ਨਾਲ ਲੱਗਦਾ ਸੀਗਾ, ਤੇ ਹੁਣ ਇਹ ਚੀਜ਼ਾਂ ਉਵੇਂ ਨਹੀਂ ਹੈਗੀਆਂ। ਨਾਲੇ ਅਰਸ਼ਦੀਪ ਸਿੰਘ ਦੇਖੋ, ਇਹ ਚੀਜ਼ ਤਾਂ ਸਾਰਿਆਂ ਨੂੰ ਮੰਨਣੀ ਹੀ ਪੈਣੀ ਆ। ਜਦੋਂ ਜਿੱਦਾਂ ਦਾ ਮਾਹੌਲ ਹੁੰਦਾ ਆ, ਕੰਪਨੀਆਂ ਫਿਰ ਬਿਆਨ ਉੱਦਾਂ ਦੇ ਦਿੰਦੀਆਂ ਵੀ ਆ। ਬਿਲਕੁਲ। ਉਹਨਾਂ ਨੇ ਫਿਰ ਉਹ ਵੀ ਦੇਖਣਾ ਹੁੰਦਾ ਵੀ ਮੌਕੇ ਦੇ ਉੱਤੇ ਚੌਕਾ ਵੀ ਜਿਹੜਾ ਉਹ ਛੱਡਿਆ ਜਾਵੇ, ਨਹੀਂ ਤਾਂ ਕੰਮ ਗੇਂਦ ਲੰਘ ਜਾਵੇ ਤਾਂ ਕੰਮ ਖਰਾਬ ਹੋ ਜਾਂਦਾ ਆ। ਸੋ ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉੱਦਾਂ ਦੇ ਬਿਆਨ ਦੇ ਹੁਣ ਈਵਨ ਬਿਗ ਟੈਕ ਦੇ ਵਿੱਚ ਵੀ ਤਾਂ ਇਹੀ ਕੁਛ ਆਪਾਂ ਦੇਖਦੇ ਹਾਂ। ਬਿਲਕੁਲ। ਉਹਨਾਂ ਦੇ ਵੀ ਬਿਆਨ ਤਾਂ ਕਾਫੀ ਕੁਛ ਏਦਾਂ ਦੇ ਜਿਹੜੇ ਉਹ ਨਿਕਲਦੇ ਆ। ਸੋ ਇਹ ਸਾਰੀਆਂ ਚੀਜ਼ਾਂ। ਅੱਛਾ, ਕੰਪੋਸਟ ਪਾਉਣ ਦੇ ਨਾਲ ਮੇਨ ਜਿਹੜੀ ਸੋਇਲ ਦੀ ਹੈਲਥ ਦੇ ਉੱਤੇ ਹੀ ਫੋਕਸ ਹੁੰਦਾ ਆ, ਜਾਂ ਉਹਦੇ ਜਿਹੜੇ ਕੁਛ ਤੱਤ ਆ ਉਹ ਟਰੀਜ਼ ਵਾਸਤੇ ਵੀ ਹੁੰਦੇ ਆ? ਸਾਇੰਟੀਫਿਕਲੀ ਕਿੱਦਾਂ ਇਸ ਨੂੰ ਜਿਹੜਾ ਕੰਪੋਸਟ ਨੂੰ ਦੇਖਿਆ ਜਾਂਦਾ ਹੈ? ਸੋਇਲ ਹੈਲਥ ਇੰਪਰੂਵ ਕਰਨ ਲਈ ਆ, ਜਾਂ ਟਰੀ ਹੈਲਥ ਇੰਪਰੂਵ ਕਰਨ ਲਈ ਹੁੰਦਾ ਹੈ ਜ਼ਿਆਦਾ? ਦੇਖੋ ਜੀ, ਜਿਹੜੀ ਆਪਾਂ ਖੇਤੀ, ਜਸਵੀਰ ਸਿੰਘ ਇਸ ਤੇ ਜ਼ਿਆਦਾ ਗੱਲ ਕਰਦੇ ਹੁੰਦੇ ਆ ਵੀ ਜਿਹੜੀ ਖੇਤੀ ਆ ਉਹ ਪਾਣੀ ਤੇ ਮਿੱਟੀ ਦੀ ਖੇਤੀ ਆ, ਹੂੰ, 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 ਹੈ ਹੂੰ, ਨਾ? ਹੂੰ, ਜੇ ਤੁਹਾਡੇ ਕੋਲ ਕੁਆਲਿਟੀ ਪਾਣੀ ਆ ਰਿਹਾ, ਹੂੰ, ਤੇ ਤੁਹਾਡੇ ਕੋਲ ਮਿੱਟੀ ਵਧੀਆ, ਤੇ ਹੂੰ, ਬਾਕੀ ਪ੍ਰੋਬਲਮਸ ਬਹੁਤ ਜ਼ਿਆਦਾ ਘੱਟ ਜਾਂਦੀਆਂ ਨੇ। ਹੂੰ, ਜੇ ਤੁਹਾਡੇ ਕੋਲ ਪਾਣੀ 'ਚ ਪ੍ਰੋਬਲਮ ਆ ਤੇ ਮਿੱਟੀ ਸਹੀ ਨਹੀਂ ਹੈ, ਫਿਰ ਤੁਹਾਨੂੰ ਬਾਕੀ ਬਿਮਾਰੀਆਂ, ਟਰੀ ਹੈਲਥ, ਕਿੰਨੀ ਉਹ 'ਚ ਪ੍ਰੋਡਕਸ਼ਨ ਹੁੰਦੀ ਆ, ਸਾਰਿਆਂ ਦੀ ਸਮੱਸਿਆ ਆਉਂਦੀ ਹੈ। ਆਉਂਦੀ ਫਿਰ ਜਾਂਦੀ। ਉਹ ਸਮੱਸਿਆ ਨੂੰ ਆਪਾਂ ਕੰਪਨਸੇਟ ਕਰਨ ਲਈ ਕੋਈ ਨਾ ਕੋਈ ਸਿੰਥੈਟਿਕ ਜਿਹੜਾ ਐਪਲੀਕੇਸ਼ਨ ਕਰਦੇ ਆ ਉਹਦੀ, ਠੀਕ ਹੈ। ਠੀਕ ਹੈ? ਉਹ ਸਿੰਥੈਟਿਕ ਐਪਲੀਕੇਸ਼ਨ ਸ਼ਾਰਟ ਟਰਮ ਉਸ ਚੀਜ਼ ਨੂੰ ਫਿਕਸ ਕਰਕੇ ਹੋਰ ਚੀਜ਼ਾਂ ਰਿਲੀਜ਼ ਕਰ ਦਿੰਦੀ ਆ, ਹੋਰ ਇਸ਼ੂ ਆਉਣ ਲੱਗ ਜਾਂਦੇ ਆ, ਹੂੰ, ਹੈ ਹੂੰ, ਨਾ? ਹੂੰ, 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 ਤੇ ਜਿਹੜਾ ਆਪਾਂ ਅੱਗੇ 1-2 ਵਾਰ ਗੱਲ ਕੀਤੀ ਆ, 1-2 ਵਾਰ ਕਿ ਮੈਨੂੰ ਲੱਗਦਾ ਜ਼ਿਆਦਾ ਗੱਲ ਕੀਤੀ ਹੈ ਵੀ ਤੁਹਾਡਾ ਪਲਾਨ ਹੋਣਾ ਚਾਹੀਦਾ, ਹੈ ਨਾ? ਹਾਂਜੀ, ਫਾਰਮ ਹਾਂਜੀ, ਪਲਾਨ ਹੋਣਾ ਚਾਹੀਦਾ। ਹੂੰ, ਉਸ ਪਲਾਨ ਦੇ ਵਿੱਚ ਇਹ ਵੀ ਇੱਕ ਆਈਟਮ ਹੁੰਦੀ ਹੈ ਵੀ ਜਿੱਥੇ ਤੁਸੀਂ ਆਪਦੀ ਸੋਇਲ ਦੀ ਹੈਲਥ ਦੀ ਗੱਲ ਕਰਦੇ ਹੋ, ਹਾਂਜੀ, ਠੀਕ ਹੈ? ਹੁਣ ਜ਼ਿਆਦੇ ਜਿਹੜੀਆਂ ਸੈਂਡੀ ਲੋਮ ਹੈਗੀਆਂ ਨੇ ਜ਼ਮੀਨਾਂ, ਹੈ ਨਾ? ਹੂੰ, ਜਿਹੜੇ ਹੂੰ, ਮਿੱਟੀ ਆ ਆਪਣੇ ਰੇਤਲੀ। ਇਸ ਏਰੀਏ ਦੇ ਵਿੱਚ, ਹੈ ਨਾ? ਜਾਂ ਨਾਰਥ ਜਿਹੜਾ ਨਾਰਥ ਵਾਲਾ ਆਪਣਾ ਨਾਰਥ ਕਿੰਗਸ ਆ, ਤੇ ਜੇ ਆਪਾਂ ਥੋੜ੍ਹਾ ਜਿਹਾ ਮਡੇਰੇ ਨੂੰ ਨਾਰਥ ਨੂੰ ਚਲੇ ਜਾਈਏ ਤਾਂ ਹਾਰਡ ਆ ਜਾਂਦੀ ਆ,
ਹਨਾ, ਕਲੇ ਚਿਕਨੀ ਟਾਈਪ। ਹਾਂ ਕਲੇ ਟਾਈਪ ਆ ਜਾਂਦੀ, ਕਲੇ ਵਧਣ ਲੱਗ ਜਾਂਦੀ ਆ। ਹੂੰ ਤੇ ਜੇ ਆਪਾਂ ਪਹਾੜਾਂ ਵਾਲੇ ਪਾਸੇ ਨੂੰ ਜਾਣ ਲੱਗ ਜਾਈਏ ਤਾਂ ਉਹਦੇ 'ਚ ਹੋਰ ਵੀ ਜਾਣੀ ਕਿ ਲਾਲ ਹੋਣ ਲੱਗ ਜਾਂਦੀ ਹੈ ਮਿੱਟੀ, ਹਨਾ। ਤੁਸੀਂ ਦੇਖੋਗੇ ਮਿੱਟੀ ਦੇ ਰੰਗ ਦਾ ਹੀ ਬਹੁਤ ਫਰਕ ਪੈ ਜਾਂਦਾ ਹੁੰਦਾ, ਕਿਤੇ ਕਿਤੇ ਇੰਨੀ ਲਾਲ ਲਾਲ ਪਈ ਹੁੰਦੀ ਮਿੱਟੀ, ਕਿਤੇ ਜਮਾਂ ਕਾਲੀ ਹੁੰਦੀ ਆ, ਹੂੰ 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 ਕਿਤੇ ਆਪਣੇ ਵਾਂਗੂ ਐ ਬਹੁਤ ਲਾਈਟ ਜਿਹਾ ਕਲਰ ਜਿੱਦਾਂ ਹੁੰਦਾ, ਹਾਂ ਹਾਂ ਲਾਈਟ ਹਨਾ। ਜਿਹਾ ਫਿੱਕਾ ਜਿਹਾ। ਤੇ ਉਹ ਸਾਰੇ ਆਰਗੈਨਿਕ ਮੈਟਰ ਹੀ ਮੇਨਲੀ ਡਿਕਟੇਟ ਕਰਦਾ, ਜਾਣੀ ਜਨਰਲ ਰੂਲ ਆਫ ਥੰਬ। ਚਲੋ ਊਂ ਤਾਂ ਹੋਰ ਵੀ ਚੀਜ਼ਾਂ ਹੁੰਦੀਆਂ ਵੀ ਕੋਈ ਜਿਹੜਾ ਬਾਕੀ ਦਾ ਕੋਈ ਹੋਰ ਹੋਰ ਮਿਨਰਲ ਕਈ ਹਾਂ ਤੱਤ ਮਿਨਰਲ ਹੁੰਦੇ ਆ। ਹੁੰਦੇ ਹਨਾ। ਹੂੰ ਹੂੰ ਤੇ ਪਰ ਜਿਹੜਾ ਜ਼ਿਆਦੇ ਚੀਜ਼ਾਂ ਹੁੰਦੀਆਂ ਵੀ ਜਿੰਨੀ ਮਿੱਟੀ ਕਾਲੀ ਹੈ ਤੁਹਾਡਾ ਓਨਾ ਆਰਗੈਨਿਕ ਮੈਟਰ ਵਧੀਆ, ਜ਼ਿਆਦਾ ਆ। ਹੈ ਨਾ। ਹੂੰ ਤੇ ਹੁਣ ਆਪਣਾ ਜੇ ਆਰਗੈਨਿਕ ਮੈਟਰ ਰੇਤਲੀ 'ਚ ਤੁਸੀਂ ਸੈਂਡੀਲੋਮ 'ਚ ਚੈੱਕ ਕਰੋ ਨਾ, ਤਾਂ ਇੱਕ ਤੋਂ ਵੀ ਘੱਟ ਆਊਗਾ ਨੰਬਰ, ਜਿਹੜੀ ਇਹਨਾਂ ਦੀ ਅੱਛਾ ਯੂਨਿਟ ਆ ਆਰਗੈਨਿਕ ਅੱਛਾ ਮੈਟਰ ਦੀ, ਠੀਕ ਆ। ਠੀਕ ਹੈ। ਤੇ ਅਸੀਂ ਕਹਿੰਦੇ ਵੀ ਸਾਨੂੰ ਘੱਟੋ ਘੱਟ 2 ਤੋਂ 3 ਚਾਹੀਦਾ ਸੋਹਣੇ ਔਰਚਡ ਹੂੰ ਲਈ, ਅੱਛਾ। ਠੀਕ ਹੈ ਜੀ। ਤੇ ਉਹਦੇ ਲਈ ਫਿਰ ਅਸੀਂ ਕਰਦੇ ਹਾਂ, ਅਸੀਂ ਕੈਨ 17 UN32 ਜਾਂ ਜਿੰਨੇ ਵੀ ਬਾਕੀ ਸਿੰਥੈਟਿਕ ਫਰਟੀਲਾਈਜ਼ਰ ਐਡ ਕਰਦੇ ਹਾਂ। ਜਿਹੜਾ ਸਿੰਥੈਟਿਕ ਫਰਟੀਲਾਈਜ਼ਰ ਦਾ ਕੰਮ ਇਹ ਹੁੰਦਾ ਵੀ ਜਿਹੜੀ ਟਰੀ ਨੂੰ ਤੇ ਫਰੂਟ ਨੂੰ ਉਸ ਟਾਈਮ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਆ ਉਹਨੂੰ ਉਹ ਪ੍ਰੋਵਾਈਡ ਕਰ ਦੇਣੀ ਹੈ। ਉਹ ਸੋਇਲ ਨੂੰ ਲੌਂਗ ਟਰਮ ਇੰਪਰੂਵ ਇਨਸਟੈਂਟ ਨਹੀਂ ਸਿਰਫ ਕਰਦਾ। ਟਰੀ ਰਿਕੁਆਇਰਮੈਂਟ ਪੂਰੀ ਹੁੰਦੀ ਆ। ਹਾਂਜੀ, ਉਹ ਮੇਰਾ ਤਾਂ ਜਾਣੀ ਮੰਨਣਾ ਇਹ ਆ ਵੀ ਉਹ ਆਪਾਂ ਉਹਨੂੰ ਕਹਿੰਦੇ ਵੀ ਜਦੋਂ ਆਪਾਂ ਨੂੰ ਜ਼ਿਆਦਾ ਭੁੱਖ ਲੱਗੀ ਹੋਵੇ, ਇੱਕ ਤਰੀਕਾ ਇਹ ਹੁੰਦਾ ਵੀ ਤੁਸੀਂ ਕਿਤੇ ਰੁਕ ਕੇ ਆਪਦਾ ਆਰਾਮ ਨਾਲ ਸੋਹਣਾ ਚੰਗਾ ਫੂਡ ਖਾਓ ਹੈਲਥੀ, ਹੈ ਨਾ। ਇੱਕ ਤੁਸੀਂ ਵੀ ਉਹ ਰਾਹ ਜਾਂਦੇ ਕਿਤੇ ਭਾਈ ਚੱਕ ਲਓ ਡਰਾਈਵ ਥਰੂ, ਮੈਕਡੀ, ਹਾਂ ਚੱਕ ਲਓ ਮੈਕਡੋਨਲਡ ਖਾ ਟਾਕੋ ਲਿਆ, ਬੈਲ ਉਹ ਕੁਛ। ਮੈਕਡੋਨਲਡ ਖਾਣ ਵਾਲਾ ਹੀ ਕੰਮ ਆ, ਭੁੱਖ ਤਾਂ ਤੁਹਾਡੀ ਮਿਟ ਹੀ ਜਾਂਦੀ ਹੈ, ਹਾਂ ਠੀਕ ਹੈ। ਬਟ ਉਹਦੇ ਨਾਲ ਤੁਹਾਡੇ ਲੌਂਗ ਟਰਮ ਤੁਹਾਡੇ ਤੇ ਇਫੈਕਟ ਰਹਿ ਜਾਂਦੇ। ਹੂੰ ਉਵੇਂ ਹੀ ਦਾ ਮਿੱਟੀ ਦਾ ਵੀ ਜੇ ਮਿੱਟੀ ਨੂੰ ਆਪਾਂ ਸਹੀ ਚੀਜ਼ਾਂ ਨਾਲ ਚੱਲਾਂਗੇ, ਉਹ ਸਹੀ ਚੀਜ਼ਾਂ ਕਿਹੜੀਆਂ ਨੇ, ਸਹੀ ਚੀਜ਼ਾਂ ਕੰਪੋਸਟ ਆ, ਹੂੰ ਠੀਕ ਹੈ। ਤੁਸੀਂ ਕਵਰ ਕ੍ਰੌਪ ਐਡ ਕਰਦੇ ਆ, ਮੇਰਾ ਜਾਣੀ ਆਪਦਾ ਤਜਰਬਾ, ਅਸੀਂ ਕਰਦੇ ਰਹਿੰਦੇ ਆਪਦੇ ਖੇਤ। ਹੂੰ ਜਦੋਂ ਅਸੀਂ ਪਹਿਲਾਂ ਕੰਪੋਸਟ ਨਹੀਂ ਐਡ ਕਰਦੇ ਸੀ, ਨਾ ਕਵਰ ਕ੍ਰੌਪ ਲਾਉਂਦੇ ਸੀ। ਅੱਛਾ। ਫਿਰ ਜਦੋਂ ਅਸੀਂ ਪਹਿਲੇ ਸਾਲ ਲਾਉਣੀ ਸ਼ੁਰੂ ਕੀਤੀ ਤਾਂ ਸੋਇਲ ਐਨਾਲਿਸਿਸ ਕੀਤਾ ਸੀਗਾ, ਹੂੰ ਤਾਂ ਸਾਡਾ ਜਿਹੜਾ ਆਰਗੈਨਿਕ ਮੈਟਰ ਸੀ 16 ਸੈਂਪਲ ਲਏ ਸੀ ਅਸੀਂ ਆਪਾਂ ਇੱਕ ਖੇਤ 'ਚ, ਠੀਕ ਹੈ। 16 ਦੇ 16 ਇੱਕ ਤੋਂ ਘੱਟ ਸੀਗਾ ਆਰਗੈਨਿਕ ਮੈਟਰ। ਇਹ ਕਦੋਂ ਦੀ ਗੱਲ ਆ? ਇਹ ਹੁਣੀ 2 ਸਾਲ ਪਹਿਲਾਂ ਦੀ, ਅੱਛਾ ਤੇ 1.5 ਹੁਣ ਤੋਂ 2 ਸਾਲ ਪਹਿਲਾਂ ਦੀ। ਲੇਟੈਸਟ ਵੀ ਕਰਾਇਆ ਫਿਰ? ਕਿਉਂਕਿ ਪਿਛਲੇ ਸਾਲ ਕੰਪੋਸਟ ਐਡ ਕਰਤੀ ਤੇ ਐਤਕੀ ਕਰਤੀ, 2 ਵਾਰ ਉਦੋਂ ਬਾਅਦ 'ਚ ਐਡ ਕਰਤੀ, ਠੀਕ ਹੈ ਜੀ। ਹੂੰ ਤੇ ਐਤਕੀ ਕੰਪੋਸਟ ਐਡ ਕਰਨ ਤੋਂ ਪਹਿਲਾਂ ਸਾਡੇ ਸਾਰੇ ਆਰਗੈਨਿਕ ਮੈਟਰ 1 ਤੋਂ 1.5 ਦੇ ਵਿੱਚ ਆਏ। ਵੱਧ ਗਿਆ। ਹਾਂ, ਹੁਣ ਅਸੀਂ ਹੂੰ ਦੂਜੇ ਸਾਲ ਵੀ ਕੰਪੋਸਟ ਐਡ ਕੀਤੀ ਹੈ, ਜ਼ਿਆਦਾ ਕਰਦੇ ਹਾਂ ਅਸੀਂ। ਹੂੰ ਤੇ ਮੇਰਾ ਪੱਕਾ ਬਿਲੀਫ ਆ ਵੀ ਅਗਲੇ ਸਾਲ ਸਾਡਾ ਆਰਗੈਨਿਕ ਦੋ ਕਿਤੇ। ਮੈਟਰ 2 ਤੋਂ ਉੱਪਰ ਨਿਕਲ ਜੂ, ਹੂੰ ਠੀਕ ਹੈ। ਜੇ ਤੁਹਾਡਾ ਆਰਗੈਨਿਕ ਮੈਟਰ ਮੰਨ ਲਓ ਵੀ 3 ਕਾ, ਹੂੰ ਥੋੜੀ ਸਿੰਥੈਟਿਕ ਫਰਟੀਲਾਈਜ਼ਰ ਦੀ ਜਿਹੜੀ ਡਿਮਾਂਡ ਆ ਉਹ ਕਾਫੀ ਘੱਟ ਗਿਆ। ਆਲਮੋਸਟ 40 ਤੋਂ 45% ਘਟ ਜਾਂਦੀ। ਤੇ ਫਿਰ ਤੁਸੀਂ ਇਹਦਾ ਮਤਲਬ ਟਿਲ ਕਰਦੇ ਹੋ ਉੱਥੇ ਕਿ ਨਹੀਂ ਕਰਦੇ? ਟਿੱਲ ਦਾ ਆ ਗਿਆ ਵੀ ਦੂਜਾ, ਹੈ ਨਾ। ਟਿੱਲ ਦੇਖੋ ਕਈ ਆਰਚਰਡਸ ਦੇ ਵਿੱਚ ਕਿਉਂਕਿ ਇਹ ਵੀ ਇੱਕ ਹੈ ਨਾ ਜਿਹੜੀ ਕਾਰਬਨ ਸਿਕੁਐਸਟ੍ਰੇਸ਼ਨ ਦੀ ਤੁਸੀਂ ਜਿਹੜੀ ਉਹ ਗੱਲ ਕੀਤੀ ਵੀ ਜਦੋਂ ਕਹਿੰਦੇ ਟਿਲ ਕਰਦੇ ਆ ਤਾਂ ਫਿਰ ਕਾਰਬਨ ਦੁਬਾਰਾ ਰਿਲੀਜ਼ ਹੋ ਜਾਂਦੀ ਆ। ਆਰਗੈਨਿਕ ਮੈਟਰ ਡੀਕੇ ਹੋਣਾ ਚਾਹੀਦਾ ਜਾਂ ਵਿੱਚ ਪਿਆ ਰਹਿਣਾ ਚਾਹੀਦਾ ਆ। ਸੋ ਇਹਦੇ ਤੇ ਵੀ ਕਾਫੀ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਕੋਈ ਇਸ ਦੇ ਹੱਕ 'ਚ ਹੁੰਦੇ ਆ, ਕੋਈ ਇਸ ਦੇ ਅਗੇਂਸਟ ਹੁੰਦੇ ਆ, ਵੱਖ-ਵੱਖ ਚੀਜ਼ਾਂ ਜਿਹੜੀਆਂ ਉਹ ਆਈ ਜਾਂਦੀਆਂ ਆ। ਕੀ ਬੈਸਟ ਪ੍ਰੈਕਟਿਸਿਸ ਇਸ ਟਾਈਮ ਰੀਜਨਰੇਟਿਵ ਫਾਰਮਿੰਗ ਦੇ ਅੱਖ ਤੋਂ ਜੇ ਦੇਖੀਏ, ਟਿਲਿੰਗ ਨੂੰ ਲੈ ਕੇ, ਜਿਹੜੇ ਆਰਗੈਨਿਕ ਮੈਟਰ ਦੀ ਤੁਸੀਂ ਗੱਲ ਕਰ ਰਹੇ ਵੀ ਕਿੱਦਾਂ ਉਹਨੂੰ ਦੇਖਿਆ ਜਾਂਦਾ ਹੈ? ਨਹੀਂ ਦੇਖੋ, ਜਿਹੜਾ ਤਾਂ ਆਈਡੀਅਲ ਵਰਲਡ ਆ ਨਾ, ਜਿਵੇਂ ਉਹ ਕਹਿੰਦੇ ਵੀ ਕਿਤਾਬੀ ਗੱਲ ਆ। ਕਿਤਾਬੀ ਗੱਲ ਤਾਂ ਇਹ ਆ ਵੀ ਤੁਹਾਡੀ ਜਿਹੜੀ ਕ੍ਰੌਪ ਰੋਟੇਸ਼ਨ ਹੋਣੀ ਚਾਹੀਦੀ, ਉਹ ਸਾਡੇ ਕੋਲ ਹੁੰਦੀ ਨਹੀਂ, ਕਿਉਂਕਿ ਆਪਾਂ ਸਾਡੇ ਕੋਲ ਪਰਮਾਨੈਂਟ ਮੋਨੋ ਕ੍ਰੌਪਸ ਆ। ਕ੍ਰੌਪ ਹਾਂ, ਠੀਕ ਹੈ ਜੀ। ਹੂੰ ਉਹਦੇ 'ਚ ਪਰ ਅਸੀਂ ਰੋਟੇਸ਼ਨ ਕਵਰ ਕ੍ਰੌਪ ਥਰੂ ਕਰ ਸਕਦੇ ਲਾਈਆਂ ਤੁਸੀਂ? ਹਾਂ। ਹਰੇਕ ਸਾਲ ਲਾਉਂਦੇ ਹਾਂ ਆਪਾਂ। ਹਰੇਕ ਸਾਲ ਤੁਸੀਂ ਅੱਡ-ਅੱਡ ਤਰੀਕੇ ਦੀ ਕਵਰ ਕ੍ਰੌਪ ਲਾਓ, ਥੋੜ੍ਹੀ ਜਿਹੀ ਤਾਂ ਰੋਟੇਸ਼ਨ ਹੋਵੇ, ਹੈ ਨਾ। ਦੂਜੀ ਗੱਲ ਇਹ ਆ ਵੀ ਧਰਤੀ ਤੁਹਾਡੀ ਜਿਹੜੀ ਕੁਦਰਤੀ ਤੌਰ ਤੇ ਵੀ ਨਾ, ਜੇ ਦੇਖੋ ਜੇ ਪੁਰਾਣੇ ਆਪਾਂ ਅੱਜ ਤੋਂ 200-400 ਸਾਲ ਪਹਿਲਾਂ ਜਾ ਕੇ ਦੇਖਦੇ ਹਾਂ, ਤਾਂ ਧਰਤੀ ਕਿਤੇ ਜਿੱਥੇ ਤਾਂ ਪਾਣੀ ਨਹੀਂ ਹੈਗਾ ਉੱਥੇ ਤਾਂ ਧਰਤੀ ਬੀਆਬਾਨ ਰੇਗਿਸਤਾਨ ਪਏ ਆ। ਰੇਗਿਸਤਾਨ। ਜਿੱਥੇ ਮੀਂਹ ਪੈਂਦੇ ਨੇ ਉੱਥੇ ਧਰਤੀ ਦਾ ਨਾ ਕਵਰ ਉੱਪਰਲਾ ਕਦੇ ਵੀ ਖਾਲੀ ਨਹੀਂ ਦਿਖਦਾ ਸੀ। ਕੋਈ ਨਾ ਕੋਈ ਘਾਹ ਜਾਂ ਕੁਛ ਉੱਗਿਆ ਹੀ ਰਹਿੰਦਾ ਸੀ। ਉੱਗਿਆ ਹੀ ਰਹਿੰਦਾ। ਉਹ ਹੁਣ ਆਪਾਂ ਜੇ ਨਹੀਂ ਹੋਣ ਦੇਵਾਂਗੇ ਤਾਂ ਉਹਦੇ ਇਫੈਕਟ ਨੇ, ਟੌਪ ਸੋਇਲ ਖਰਾਬ ਹੁੰਦੀ। ਉਹਦਾ ਇਫੈਕਟ ਸਭ ਤੋਂ ਵੱਡਾ ਇਹ ਆ ਵੀ ਜਦੋਂ ਧੁੱਪ ਪੈਂਦੀ ਗਰਮੀਆਂ 'ਚ ਤਾਂ ਤੁਹਾਡਾ ਜਿਹੜਾ ਟੈਂਪਰੇਚਰ ਆ ਸੋਇਲ ਦਾ ਉਹ ਬਹੁਤ ਹੀ ਜ਼ਿਆਦਾ ਵੱਧ ਜਾਂਦਾ। ਠੀਕ ਹੈ ਜੀ। ਸ਼ੇਡ ਨਹੀਂ। ਜਦੋਂ ਵੱਧਦਾ ਤੇ ਉਹਦੇ ਨਾਲ ਫਿਰ ਜਿੰਨੇ ਵੀ ਤੁਹਾਡੇ ਜਿਹੜੇ ਛੋਟੇ ਮਾਈਕਰੋ ਆਰਗੈਨਿਜ਼ਮ ਨੇ ਜਾਂ ਜਿਹੜੇ ਚੀਜ਼ਾਂ ਨੇ ਉਹ ਫਿਰ ਉਹ ਡੈਮੇਜ ਹੋ ਜਾਂਦੀ, ਐਕਟੀਵਿਟੀ ਨਹੀਂ ਰਹਿੰਦੀ। ਹਾਂ, ਜੇ ਆਪਣਾ ਉਹ ਕਵਰਡ ਹੋਊ ਉੱਪਰੋਂ। ਇੱਕ ਤਾਂ ਉਹੀ ਜੀਅ ਜੰਤ ਵੱਧ ਜਾਂਦਾ, ਤੁਹਾਡੀ ਵੀਡ ਦੀ ਪ੍ਰੋਬਲਮ ਘਟ ਜਾਂਦੀ ਹੈ, ਠੀਕ ਹੈ ਜੀ। ਜੇ ਜੜ੍ਹਾਂ ਵਿੱਚ ਹੁੰਦੀਆਂ ਨੇ ਹਮੇਸ਼ਾ ਤਾਂ ਮੋਇਸਚਰ ਵੀ ਜ਼ਿਆਦਾ ਰੱਖਦੀਆਂ ਨੇ ਉਹ, ਧਰਤੀ ਜ਼ਿਆਦਾ। ਤੇ ਉਹ ਪਰ ਇਹ ਵੀ ਆ, ਇਹ 'ਚ ਆਪਾਂ ਇਕੱਲੇ ਇਹੀ ਨਾ ਕਹੀਏ ਵੀ ਇਹੀ ਕਰਨਾ ਹੀ ਇਹ ਚਾਹੀਦਾ, ਕਿਉਂਕਿ ਅੱਡ-ਅੱਡ ਜਿਹੜੇ ਆਪਾਂ ਫਸਲਾਂ ਲਾਉਂਦੇ ਆ ਕਈਆਂ 'ਚ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਹੁਣ ਬਦਾਮ ਦੇ ਲਈ ਤਾਂ ਸਾਫ਼ ਚਾਹੀਦਾ ਹੈ ਥਾਂ। ਹਾਂ, ਉਹੀ ਐਗਜ਼ੈਕਟਲੀ।
ਫਿਰ ਉਹਦੇ ਲਈ ਤੁਹਾਡੀ ਟਾਈਮਿੰਗ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ। ਛੋਟੀ ਜਿਹੀ ਵਿੰਡੋ ਮਿਸ ਹੋ ਗਈ, ਤੁਸੀਂ ਲਾ ਨਹੀਂ ਸਕਦੇ, ਹੈ ਨਾ। ਅਤੇ ਜਾਂ ਜੇ ਤੁਸੀਂ ਲਾਉਣੇ ਵੀ ਆ, ਫਿਰ ਤੁਹਾਨੂੰ ਐਕਸਟਰਾ ਕੰਮ ਕਰਨਾ ਪੈਂਦਾ ਉਹਨੂੰ, ਤੁਹਾਨੂੰ ਟੋਟਲ ਕਿੱਲ ਕਰਨੀ ਪੈਂਦੀ ਆ ਉਹ, ਐਜ਼ ਕੰਪੇਅਰ ਟੂ ਜੇ ਤੁਸੀਂ ਸਿਟਰਸ 'ਚ ਆ ਜਾਂਦੇ ਆ, ਗ੍ਰੇਪਸ 'ਚ ਆ ਜਾਂਦੇ ਆ, ਹੈ ਨਾ। ਗ੍ਰੇਪਸ ਵੀ ਸਿਟਰਸ 'ਚ ਆ ਜਾਂਦੇ ਆ, ਤਾਂ ਉੱਥੇ ਤੁਸੀਂ ਟੋਟਲ ਟਰਮੀਨੇਟ ਕਰਨ ਦੀ ਲੋੜ ਹੀ ਨਹੀਂ ਕਵਰ ਕਰਾਪ ਨੂੰ, ਤੁਸੀਂ ਮੋਹ ਕਰ ਦਿਓ, ਤੋੜਨੇ ਆ ਸਾਰੇ ਮੋਹ ਕਰ ਦਿਓ ਉੱਪਰੋਂ, ਤੇ ਆਪੇ ਸੁੱਕ ਜਾਂਦੀਆਂ, ਜੜ੍ਹਾਂ ਫਿਰ ਵਿੱਚ ਰਹਿ ਜਾਂਦੀਆਂ। ਉਹੀ ਆਰਗੈਨਿਕ ਮੈਟਰ ਨੂੰ ਸਾਂਭ ਕੇ ਰੱਖਦੀ, ਉਹੀ ਉਹਦੇ ਨਾਲ organic, ਐਕਟੀਵਿਟੀ ਵੱਧਦੀ ਆ। ਤੇ ਉਹਦੇ ਨਾਲ ਨਾ ਤੁਹਾਡੀ ਜਿਹੜਾ ਮਿੱਟੀ ਦਾ ਟੈਂਪਰੇਚਰ ਵੀ ਗਰਮੀਆਂ 'ਚ ਕਾਫੀ ਫਰਕ ਪੈ ਜਾਂਦਾ। ਸੋ ਕਮਿੰਗ ਬੈਕ ਟੂ ਯੋਰ ਪੁਆਇੰਟ ਵੀ ਫਿਰ ਪਲਾਨ ਜ਼ਰੂਰੀ ਹੈ। ਹਾਂਜੀ, ਸੋ ਹਰੇਕ ਔਰਚਰਡ ਅੱਡ ਆ, ਹਰ ਇੱਕ ਦੇ ਔਰਚਰਡ ਦੇ ਹਿਸਾਬ ਨਾਲ ਜਨਰਲ, ਹਾਂ ਇੱਕ ਕ੍ਰੌਪ ਦੇ ਲਈ ਉੱਦਾਂ ਦਾ ਰੂਲ ਤੁਸੀਂ ਅਪਣਾ ਸਕਦੇ ਆ। ਇੱਕ ਏਰੀਏ ਦੇ ਵਿੱਚ ਇੱਕ ਕ੍ਰੌਪ ਲਈ ਇੱਕ ਸਿਮਿਲਰ ਪਲਾਨ ਬਣ ਸਕਦੇ ਆ। ਜਿਵੇਂ ਹੁਣ ਮੈਂ ਜਿੱਥੇ ਖੇਤੀ ਕਰਦਾ, ਜੇ ਮੈਂ ਸਿਟਰਸ ਦੀ ਕਰਦਾ, ਮੇਰੇ ਆਲੇ ਦੁਆਲੇ ਜਿੰਨੇ ਵੀ ਹੈਗੇ ਆ, ਉਹ ਸਾਰੇ ਬੰਦੇ ਲਗਭਗ ਇੱਕੋ ਜਿਹੇ ਪਲਾਨ ਤੇ ਚੱਲ ਸਕਦੇ ਆ। ਥੋੜਾ ਚੇਂਜ ਹੋਊਗਾ, ਮੈਂ ਨਹੀਂ ਕਹਿੰਦਾ ਵੀ ਜਮਾਂ ਹੀ ਸੇਮ ਹੋਊਗਾ, ਕਿਉਂਕਿ ਕਿਸੇ ਦੀ ਪਾਣੀ ਸਿਚੁਏਸ਼ਨ, ਸੋਇਲ ਹੈਲਥ, ਸਾਰੀ ਚੀਜ਼ਾਂ, ਤੇ ਪਰ ਜਿੰਨੇ ਕ ਆਪਾਂ ਕਰ ਸਕੀਏ ਪਲਾਨ ਆਪਾਂ ਨੂੰ ਬਣਾ ਲੈਣਾ ਚਾਹੀਦਾ ਮੋਟਾ-ਮੋਟਾ, ਤੇ ਹਰੇਕ ਸਾਲ ਆਪਾਂ ਨੂੰ ਟਰੈਕ ਕਰਨੀਆਂ ਚਾਹੀਦੀਆਂ ਚੀਜ਼ਾਂ, ਵੀ ਆਪਣੀ ਸੋਇਲ ਹੈਲਥ, ਆਰਗੈਨਿਕ ਮੈਟਰ ਘਟ ਰਿਹਾ ਕਿ ਵਧ ਰਿਹਾ। ਟ੍ਰੈਡੀਸ਼ਨਲੀ ਅਸੀਂ ਘਟ ਹੀ ਰਿਹਾ, ਸਾਡਾ ਦੁਨੀਆ 'ਚ ਜਿੱਥੇ-ਜਿੱਥੇ ਖੇਤੀ ਹੁੰਦੀ ਹੈ ਨਾ, ਆਰਗੈਨਿਕ ਮੈਟਰ ਘਟੀ ਜਾਂਦਾ। ਸੋ ਇਹ ਜਿਹੜਾ ਇਸ ਟਾਈਮ ਪ੍ਰੋਬਲਮ ਵੀ ਆ ਟੌਪ ਸੋਇਲ ਨਾ ਬਚਣ ਦੀ, ਜਾਂ ਟੌਪ ਸੋਇਲ ਦੀ ਲਗਾਤਾਰ ਡੀਗ੍ਰੇਡੇਸ਼ਨ ਜਿਹੜੀ ਆ, ਉਹ ਇਹੀ ਕਾਰਨ ਆ। ਸਭ ਤੋਂ ਵੱਡਾ ਕਾਰਨ ਉਹਨਾਂ 'ਚ ਇਹੀ ਆਉਂਦਾ ਵੀ ਆਪਾਂ ਸੋਇਲ ਦੀ ਟੇਕ ਕੇਅਰ ਨਹੀਂ ਉਵੇਂ ਕੀਤੀ ਜਿਵੇਂ ਆਪਾਂ ਨੂੰ ਕਰਨੀ ਚਾਹੀਦੀ। ਪਰ ਦੌੜ ਵਾਲੀ ਬੜੀ ਆ ਨਾ ਹੁਣ ਫਾਰਮਿੰਗ। ਨਹੀਂ, ਦੌੜ ਤਾਂ ਹੈਗੀ ਆ, ਪਰ ਆਪਾਂ ਨੂੰ ਪੜ੍ਹਾਇਆ ਵੀ ਪਿਛਲੇ 50 ਕੁ ਸਾਲਾਂ 'ਚ ਇਹੀ ਗਿਆ ਕੰਪਨੀਆਂ ਨੇ, ਵੀ ਤੁਸੀਂ ਆਹ ਚੀਜ਼ਾਂ ਤੁਹਾਨੂੰ ਐਡ ਕਰਨੀਆਂ ਹੀ ਪੈਣੀਆਂ ਨੇ, ਹੈ ਨਾ। ਤੇ ਦੂਜੀਆਂ ਚੀਜ਼ਾਂ 'ਤੇ ਰੈਸਟ੍ਰਿਕਸ਼ਨਸ ਲੱਗ ਗਈਆਂ, ਹੈ ਨਾ। ਤੇ ਜਿਵੇਂ ਸੀਡ ਹੀ ਆ, ਸੀਡ ਤੁਸੀਂ ਦੇਖ ਲਓ ਵੀ ਸਾਰਾ ਸੀਡ 1-2 ਕੰਪਨੀਆਂ ਸਪਲਾਈ ਕਰਦੀਆਂ ਨੇ ਦੁਨੀਆ 'ਚ। ਨਾਂ ਨਹੀਂ ਲੈਂਦੇ ਤੁਸੀਂ? ਹਾਂ, ਚਲੋ ਮੋਨਸੈਂਟੋ ਦਾ ਨਾਂ ਨਹੀਂ ਲੈਂਦੇ? ਮੋਨਸੈਂਟੋ ਦਾ ਤੇ ਆਪਾਂ ਨੂੰ ਸਾਰਿਆਂ ਦਾ ਪਤਾ, ਹੈ ਨਾ। ਦੂਜੀ ਕਿਹੜੀ ਆ? ਨਹੀਂ, ਇੱਥੇ ਮੋਨਸੈਂਟੋ ਹੀ ਆ ਵੱਡੀ ਤਾਂ। ਵੱਡੀ ਹਾਂ, ਇਹ ਤਾਂ ਸੱਚ ਇੱਕ ਮੇਕ ਹੀ ਆ ਕਿ ਮੋਨਸੈਂਟੋ ਦੇ ਬਾਇਰ ਤਾਂ। ਤੇ ਉਹ ਫਿਰ ਸੀਡ ਨੂੰ ਤਾਂ ਕਰਨਾ ਹੀ ਨਹੀਂ ਚਾਹੀਦਾਗਾ ਰੈਗੂਲੇਟ, ਕਿਉਂ ਕੀਤਾ? ਔਰ ਸੀਡ ਉਹ ਤੋਂ ਉਹਨਾਂ ਤੋਂ ਬਗੈਰ ਤੁਸੀਂ ਆਪਣਾ ਨਾ ਬਚਾ ਸਕਦੇ, ਨਾ ਤੁਸੀਂ ਲਾ ਸਕਦੇ। ਸੋ ਉਹ ਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਲੋਕਾਂ ਨੂੰ ਵੀ ਇੱਥੋਂ ਹੀ ਲੈਣੀਆਂ, ਤੇ ਉਹ ਕਹਿੰਦੇ ਨੇ ਰੂੜੀ ਨਾ ਪਾਓ ਜੀ, ਉਹ ਤੁਹਾਡੇ ਫੂਡ ਸੇਫਟੀ ਦਾ ਇਸ਼ੂ ਆ, ਮੈਨਿਓਰ ਇਹ ਉਹ, ਹੈ ਨਾ। ਫਿਰ ਤਰੀਕਾ ਹੀ ਤੇ ਉਹਦੇ ਲਈ ਆਪਾਂ ਨੂੰ ਆਹ ਕਰ ਲਓ, ਤੁਸੀਂ ਸਿੰਥੈਟਿਕ ਆਰਟ ਕਰ ਲਓ। ਉਹ ਚੀਜ਼ਾਂ ਜਿਹੜੀਆਂ ਸਿੰਥੈਟਿਕ ਵਾਲੀਆਂ ਨੇ, ਉਹਦੀ ਲੌਬੀ ਦੇ ਨਾਲ ਉਹ ਚੀਜ਼ਾਂ ਸਸਤੀਆਂ ਪ੍ਰੋਵਾਈਡ ਹੋ ਜਾਂਦੀਆਂ। ਫੋਰ ਐਗਜ਼ਾਮਪਲ, ਸ਼ੁਰੂਆਤ ਸਸਤੀ। ਜੇ ਤੁਸੀਂ ਅੱਜ ਕੰਪੋਸਟ ਐਡ ਕਰਨੀ ਆ, ਤਾਂ ਤੁਸੀਂ ਕੰਪੋਸਟ ਕਿਤੋਂ ਬਾਏ ਕਰਦੇ ਹੋ, ਫਿਰ ਤੁਹਾਡੀ ਉਹ ਡਿਲੀਵਰ ਹੁੰਦੀ ਆ, ਕੋਈ ਸਪਰੈਡ ਕਰੂਗਾ, ਫਿਰ ਤੁਸੀਂ ਸਪਰੈਡ ਕਰਦੇ ਹੋ, ਸਪਰੈਡਰ ਲੈਂਦੇ ਆ, ਬੰਦੇ ਲਾਉਂਦੇ ਆ, ਫਿਰ ਉਹ ਕਰਦੇ ਆ। ਉਹਦਾ ਐਂਡ ਤੇ ਇਹਦਾ ਗੋਲ ਇਹੀ ਹੈ ਨਾ, ਵੀ ਉਹ ਜਿਹੜੀ ਤੁਹਾਡੀ ਸਿੰਥੈਟਿਕ ਨਾਈਟ੍ਰੋਜਨ ਜਾਂ ਕਾਰਬਨ ਉਹ ਘਟ ਜਾਂਦੀ ਪਾਉਣੀ, ਵੀ ਨਾ ਪਾਉਣੀ ਪਵੇ। ਪਰ ਉਹ ਕਿੰਨੀ ਸੌਖੀ ਹੈ ਪਾਉਣੀ, ਟੈਂਕ 'ਚ ਆਉਂਦੀ ਹੈ, ਡ੍ਰਿਪ ਚਲਾ ਦਿੰਦੀ। ਤੇ ਡ੍ਰਿਪ ਲਾਉਣ ਲਈ ਸਭ ਤੋਂ ਜ਼ਿਆਦਾ ਇਨਸੈਂਟਿਵ ਮਿਲਿਆ ਸਾਨੂੰ ਪਿਛਲੇ 30-40 ਸਾਲ। ਸੋ ਜਦੋਂ ਵੱਡੀ ਚੀਜ਼ ਪੱਧਰ ਤੇ ਆਪਾਂ ਚੀਜ਼ਾਂ ਜਾ ਕੇ ਦੇਖਦੇ ਹਾਂ ਨਾ, ਤਾਂ ਉਹ ਜਿਹੜੀ ਵੱਡੀ ਲੌਬੀ ਉਹੀ ਡਿਕਟੇਟ ਕਰਦੀ ਹੈ ਵੀ ਕੀ ਚੀਜ਼ਾਂ ਹੋਣੀਆਂ ਨੇ, ਕੀ ਨਹੀਂ ਹੋਣੀਆਂ। ਕੰਪੋਸਟ ਦਾ ਵੀ ਘੋਲ ਬਣਾਉਣਾ ਸ਼ੁਰੂ ਕਰ ਲਓ ਹੁਣ ਤਾਂ। ਫਿਰ ਕੰਪੋਸਟ ਦਾ ਘੋਲ ਬਣ ਕੇ ਫਿਰ ਉਹ ਵੱਡੀਆਂ ਕੰਪਨੀਆਂ ਬਣਾਉਣਗੀਆਂ ਨਾ, ਗੱਲ ਫਿਰ ਉੱਥੇ ਆ ਜਾਂਦੀ ਹੈ। ਕੰਟਰੋਲ ਕਿੱਥੇ ਹੁੰਦਾ? ਹਾਂ, ਤੇ ਜਿਹੜਾ ਸਾਨੂੰ ਗਰੋਰਾਂ ਨੂੰ ਆਪ ਨੂੰ ਥੋੜਾ ਜਿਹਾ ਐਫਰਟ ਇਹ ਕਰਨੀ ਚਾਹੀਦੀ ਆ ਵੀ ਆਪਾਂ ਦੇਖਦੇ ਰਹਿਣਾ ਚਾਹੀਦਾ, ਆਪਾਂ ਜਮਾਂ ਹੀ ਨਾ ਹੋਈਏ। ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੀ ਸੋਇਲ ਹੈਲਥ ਕਿੰਨੀ ਕੁ ਆ, ਹੈ ਨਾ, ਵੀ ਕਿਹੋ ਜਿਹੀ ਆ। ਜੇ ਮਿੱਟੀ ਵਧੀਆ ਰਹੂਗੀ ਤਾਂ ਆਪਾਂ ਲੰਮੇ ਸਮੇਂ ਤੱਕ ਉੱਥੇ ਖੇਤੀ ਕਰ ਸਕਦੇ। ਤੁਹਾਡਾ ਆਰਗੈਨਿਕ ਮੈਟਰ ਘਟਣਾ ਨਹੀਂ ਚਾਹੀਦਾ, ਇੱਕ ਤੋਂ ਘੱਟ, ਚਲੋ ਰੇਤਲੀ ਜ਼ਮੀਨ 'ਚੋਂ ਵੀ ਘੱਟ ਹੁੰਦਾ ਆਰਗੈਨਿਕ ਮੈਟਰ ਟ੍ਰੈਡੀਸ਼ਨਲੀ ਵੀ। ਜਿਹੜੀ ਸੋਇਲ ਥੋੜੀ ਜਿਹੀ ਵਧੀਆ ਹੁੰਦੀ ਨਾ, ਹਾਰਡ ਹੁੰਦੀ ਆ, ਉਹਦੇ 'ਚ ਆਰਗੈਨਿਕ ਮੈਟਰ ਜ਼ਿਆਦਾ ਹੀ ਹੁੰਦਾ। ਤੇ ਇਹ ਉਦਾਹਰਨ ਦੇ ਤੌਰ ਤੇ ਦੇਖੋ ਵੀ ਜਿਹੜਾ ਆਪਣੇ ਵਾਲੇ ਪਾਸੇ ਪੰਜਾਬ ਆ, ਉੱਥੇ ਆਰਗੈਨਿਕ ਮੈਟਰ ਘੱਟ ਆ। ਤੁਸੀਂ ਆਪਣਾ ਬਾਰਡਰ ਟੱਪ ਜਾਓ ਪਾਕਿਸਤਾਨ ਵਾਲੇ, ਉੱਥੇ ਆਰਗੈਨਿਕ ਮੈਟਰ ਜ਼ਿਆਦੇ ਆ, ਬਹੁਤ ਜ਼ਿਆਦੇ ਆ। ਕੀ ਕਾਰਨ ਹੈ? ਕਾਰਨ ਇਹ ਹੈ ਵੀ ਅਸੀਂ ਦਵਾਈਆਂ ਬਹੁਤ ਪਾਈਆਂ ਨੇ, ਉੱਧਰ ਘੱਟ ਪਈਆਂ ਨੇ, ਉੱਧਰੋਂ ਤਰੱਕੀ ਨਹੀਂ ਹੋਈ ਜਿਹੜੀ ਸਾਡੇ ਵਾਲੇ ਪਾਸੇ ਹੋ ਗਈ। ਗ੍ਰੀਨ ਰੈਵੋਲੂਸ਼ਨ ਆ ਗਿਆ ਸੀ ਨਾ ਇੱਧਰ, ਉੱਧਰ ਬਾਰਡਰ ਆ ਗਿਆ ਸੀ ਰਾਜ। ਸੋ ਇਹ ਚੀਜ਼ਾਂ ਇੱਥੇ ਵੀ ਦੇਖਣ ਨੂੰ ਮਿਲਦੀਆਂ। ਚਲੋ, ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਸੋ ਜੇ ਤੁਹਾਡਾ ਵੀ ਕੋਈ ਰੀਜਨਰੇਟਿਵ ਫਾਰਮਿੰਗ ਨੂੰ, ਕਵਰ ਕ੍ਰੌਪ ਨੂੰ ਲੈ ਕੇ, ਕੰਪੋਸਟ ਸਪਰੈਡਿੰਗ ਨੂੰ ਲੈ ਕੇ, ਜਾਂ ਹੋਰ ਕੋਈ ਵਿਚਾਰ ਆ, ਕੋਈ ਚਰਚਾ ਕਰਨਾ ਚਾਹੁੰਦੇ, ਕੋਈ ਸਵਾਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ 408-272-5200 4082725200। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ, ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਰੀਜਨਰੇਟਿਵ ਫਾਰਮਿੰਗ ਦੀ ਆਪਾਂ ਗੱਲ ਕਰ ਰਹੇ ਸੀ। ਤੁਸੀਂ ਦੱਸਿਆ ਵੀ ਜਿਹੜੀਆਂ ਦੋ ਮੇਨ ਪ੍ਰੈਕਟਿਸਿਸ ਇਸ ਟਾਈਮ ਚੱਲਦੀਆਂ, ਕਵਰ ਕ੍ਰੌਪ ਤੇ ਕੰਪੋਸਟ ਦੀ ਜਿਹੜੀ ਉਹ ਸਪਰੈਡਿੰਗ ਆ। ਜਦੋਂ ਤੁਸੀਂ ਕੰਪੋਸਟ ਸਪਰੈਡਿੰਗ ਦੀ ਗੱਲ ਕਰਦੇ ਆ, ਕਿਹੜੇ ਖੇਤ 'ਚ ਕਿੰਨੀ ਪੈਣੀ ਚਾਹੀਦੀ ਆ? ਇਹਦੀ ਕੋਈ ਵਿਧੀ ਆ, ਕੋਈ ਮਾਤਰਾ ਆ, ਜਾਂ ਉੱਕਾ ਪੁੱਕਾ ਜਿੰਨਾ ਜੀ ਕਰਦਾ ਉਸ ਹਿਸਾਬ ਦੇ ਨਾਲ ਪਾ ਦੇਣੀ ਚਾਹੀਦੀ ਆ? ਕੱਲੀ ਵੱਟਾਂ ਤੇ ਪਾਉਣੀ ਆ, ਸਾਰੇ ਪਾਸੇ ਖੰਡਾਉਣੀ ਆ, ਕਿੱਦਾਂ ਕੀ ਸਿਚੁਏਸ਼ਨ ਹੁੰਦੀ ਹੈ? ਇਹ ਦੇਖੋ, ਜਿਹੜਾ ਅੱਡ-ਅੱਡ ਆ ਤੁਹਾਡਾ, ਮਤਲਬ ਤੁਸੀਂ ਕੀ ਕਰਨਾ ਚਾਹੁੰਦੇ ਆ, ਹਨਾ? ਤੇ ਜਨਰਲੀ ਜਿਹੜੀ ਲੋਕ ਪਾਉਂਦੇ ਆ, ਉਹ 2 ਟਨ ਪਰ ਏਕੜ ਤੋਂ ਲੈ ਕੇ 8 ਟਨ ਪਰ ਏਕੜ ਤੱਕ ਪੈਂਦੀ ਆ। ਠੀਕ ਅੱਛਾ। ਹੈ ਜੀ। ਤੇ ਜਦੋਂ ਤਾਂ ਆਪਾਂ ਘੱਟ ਪਾਉਣੀ ਹੁੰਦੀ ਆ, ਮੰਨ ਲਓ 2, 2.5, 3 ਟਨ ਆਪਾਂ ਏਕੜ ਦੀ ਪਾ ਰਹੇ ਹਾਂ, ਉਦੋਂ ਆਪਾਂ ਇਕੱਲੀਆਂ ਬਰਮਾਂ ਤੇ ਹੀ ਪਾਉਂਦੇ ਹਾਂ, ਵੱਟਾਂ ਤੇ ਹੀ ਪਾਉਂਦੇ ਹਾਂ। ਠੀਕ ਆ। ਠੀਕ ਹੈ ਜੀ। ਤੇ ਜਦੋਂ ਤੁਹਾਡੇ ਕੋਲ ਜ਼ਿਆਦਾ ਅਵੇਲੇਬਲ ਆ, ਖਾਸ ਕਰਕੇ ਜੇ ਤੁਹਾਡੇ ਕੋਲ USDA ਜਾਂ ਸਟੇਟ ਦੀ ਜਾਂ CDF ਦੀ ਗ੍ਰਾਂਟ ਆ, ਕੋਈ ਹੈਲਦੀ ਸੋਇਲ ਵਾਲੀ ਹੈ? ਹੈਲਦੀ ਸੋਇਲ ਵੀ ਆ, USDA ਦੀਆਂ ਵੀ ਹੁੰਦੀਆਂ ਨੇ ਕੰਪੋਸਟ ਵਾਲੀਆਂ ਗ੍ਰਾਂਟ, ਜਾਂ ਠੀਕ ਕੰਪੋਸਟ ਆ। ਕਨੈਕਟਰ, ਕਈ ਪ੍ਰੋਗਰਾਮ ਹੈਗੇ ਉਹ 'ਚ। ਹੂੰ। ਉੱਥੇ ਤੁਹਾਨੂੰ ਜ਼ਿਆਦਾ ਵੀ ਮਿਲ ਜਾਂਦੀ ਹੈ, 6 ਤੋਂ 8 ਟਨ ਵੀ ਮਿਲ ਜਾਂਦੀ ਆ ਏਕੜ ਦੀ, ਹਨਾ? ਅੱਛਾ। ਜੋ ਤੁਹਾਡੇ ਕੋਲ ਜ਼ਿਆਦਾ ਹੋ ਜਾਂਦੀ ਆ, ਫਿਰ ਸਾਰੇ ਕਿਤੇ ਸਪਰੈਡ ਕਰਨਾ, ਫਿਰ ਹੈਵੀ ਕਰ ਲਓ ਬਰਮ ਤੇ, ਹੂੰ ਤੇ ਵਿਚਾਲੇ ਥੋੜਾ ਜਿਹਾ ਘੱਟ ਪੈਂਦਾ ਰਵੇ, ਪਰ ਬਰਮਾਂ ਤੇ ਜ਼ਿਆਦਾ ਪਈ ਜਾਵੇ, ਹਨਾ? ਹੂੰ। ਤੇ ਫਿਰ ਤੁਹਾਨੂੰ ਜ਼ਿਆਦਾ ਕੋਸ਼ਿਸ਼ ਇਹੀ ਚਾਹੀਦੀ ਹੈ, ਫਿਰ ਮੈਨੂੰ ਐਂ ਲੱਗਦਾ ਫਿਰ ਬੰਦੇ ਨੂੰ ਇਹੀ ਚਾਹੀਦਾ ਵੀ ਸਾਰੇ ਖੇਤ ਦੇ ਜਿਹੜਾ ਮਿਕਸ ਵਧੀਆ ਹੋ ਜੇ, ਤਾਂ ਕਿ ਜਿਹੜਾ ਓਵਰਆਲ ਆਰਗੈਨਿਕ ਮੈਟਰ ਆ ਉਹ ਤੁਹਾਡਾ ਇਸ ਟਾਈਮ ਤੁਹਾਡੇ ਹੁਣ ਜਦੋਂ ਤੁਸੀਂ ਕੰਪੋਸਟ ਸਪਰੈਡ ਕਰ ਚੁੱਕੇ? ਅਸੀਂ ਕਰੀ ਜਾਂਦੇ ਹਾਂ। ਕਰੀ ਜਾਂਦੇ। ਕਵਰ ਕ੍ਰੌਪ ਜਿਹੜੀ ਆ ਉਹ ਉੱਗ ਗਈ ਆ? ਕਵਰ ਕ੍ਰੌਪ ਅਸੀਂ ਅਕਤੂਬਰ 'ਚ ਲਾਈ ਸੀ, ਹਾਂਜੀ। ਉਹ ਤਾਂ ਪੂਰੀ ਵਧੀਆ ਹੋਈ ਹੁਣ ਉਹਦੇ ਉੱਤੋਂ ਦੀ ਹੀ ਪਾਉਣੀ ਆ? ਉਹਦੇ ਉੱਪਰ ਦੀ ਪਾ ਦੇਣੀ। ਤੇ ਮੀਂਹ ਪੈ ਜਾਣਾ ਆ? ਮੀਂਹ ਤਾਂ ਹੀ ਕੋਈ ਜ਼ੋਰ ਲਾਇਆ ਹੋਇਆ ਸੀ ਵੀ ਅੱਜ ਨਿਬੜ ਜੇ, ਪਰ ਨਿਬੜਨੀ ਨਹੀਂ ਗੀ, ਥੋੜਾ ਹੀ ਰਹਿ ਜਾਣੀ ਆ। ਤੇ ਫਿਰ ਤਾਂ ਖੇਤ 'ਚ ਵੜਿਆ ਨਹੀਂ ਜਾਣਾ ਜੇ 2-3 ਦਿਨ ਮੀਂਹ ਪੈ ਗਿਆ ਤਾਂ? ਹਾਂ, ਫਿਰ ਕੋਈ ਨਹੀਂ, ਫਿਰ ਉਹ ਹਫ਼ਤਾ ਬਾਅਦ 'ਚ ਪਾ ਦਿਆਂਗੇ ਆਪਾਂ ਨੂੰ, ਕਿਉਂਕਿ ਸਿਟਰਸ 'ਚ ਜ਼ਿਆਦਾ ਵੱਡੀ ਵਿੰਡੋ ਹੁੰਦੀ ਆ। ਤੁਸੀਂ ਜਦੋਂ ਮਰਜ਼ੀ ਪਾ ਲਓ, ਚਾਹੇ ਆਪਾਂ ਤਾਂ ਫਰਵਰੀ, ਮਾਰਚ 'ਚ ਜਾ ਕੇ ਪਾ ਲਈਏ, ਕਿਉਂਕਿ ਉਦੋਂ ਬਾਅਦ 'ਚ ਵੀ ਮੀਂਹ ਪੈ ਜਾਣੇ ਹੁੰਦੇ ਆ, ਹਨਾ? ਤੇ ਆਪਾਂ ਨੂੰ ਇਹ ਤਾਂ ਹੁੰਦਾ ਨਹੀਂ ਹੈ ਕੋਈ ਰੈਜ਼ੀਡਿਊ ਰਹਿ ਜਾਊਗਾ ਤੇ ਮਗਰ ਉਹ ਪਿਕਿੰਗ ਵੇਲੇ ਆਪਾਂ ਨੂੰ ਪ੍ਰੋਬਲਮ ਆਉਣੀ ਆ। ਠੀਕ ਹੈ। ਤੇ ਜਿਹੜੇ ਕ੍ਰਾਪਸ ਦੇ ਵਿੱਚ ਮਕੈਨੀਕਲ ਪਿਕ ਹੁੰਦਾ, ਜਿੱਥੋਂ ਆਪਾਂ ਗਰਾਊਂਡ ਤੋਂ ਵੈਕਿਊਮ ਨਾਲ ਜਾਂ ਦੂਜੇ ਨਾਲ ਪਿਕ ਕਰਦੇ ਆ ਜੀ, ਉੱਥੇ ਜ਼ਰੂਰ ਆ ਵੀ ਥੋੜੀ ਜਿਹੀ ਪਹਿਲਾਂ ਪੈ ਜਾਣੀ ਚਾਹੀਦੀ ਹੈ, ਤਾਂ ਕਿ ਇਨਫ ਟਾਈਮ ਹੋਵੇ ਉਹ ਵਿੱਚ ਸਾਰੀ ਮਿੱਟੀ ਦੇ ਰਲ ਜੇ। ਠੀਕ ਹੈ ਨਾ? ਕਿਉਂਕਿ ਨਹੀਂ ਫਿਰ ਉਹ ਦੇਖਿਆ ਮੈਂ 1-2 ਫਾਰਮਾਂ ਦੇ ਵਿੱਚ, ਜਿੱਥੇ ਲੇਟ ਕੰਪੋਸਟ ਸਪਰੈਡ ਕਰਦੇ ਆ, ਫਿਰ ਜਦੋਂ ਬਦਾਮ ਪਿਕ ਕਰਦੇ ਨਾ, ਨਟਸ, ਉਹਦੇ ਵਿੱਚ ਪਿਕ ਹੋ ਜਾਂਦਾ, ਉਹ ਜਾਂਦੀ ਨਹੀਂ ਥੱਲੇ। ਮਤਲਬ ਉਹ ਸਾਰੀ ਨਹੀਂ ਨਾ ਉਹਦੇ ਨੂੰ ਮਿਕਸ ਹੁੰਦੀ, ਉਹਦੇ ਕੋਈ ਇੰਨਾ ਟਾਈਮ ਨਹੀਂ ਹੁੰਦਾ। ਕਿਉਂਕਿ ਮੈਂ ਕਈ ਦੇਖਿਆ ਔਰਚਰਡ ਦੇ ਵਿੱਚ ਪਿਛਲੇ ਸਾਲ ਮਾਰਚ, ਅਪ੍ਰੈਲ 'ਚ ਵੀ ਜਾ ਕੇ ਕੰਪੋਸਟ ਸਪਰੈਡ ਹੋਈ, ਤੇ ਜੁਲਾਈ 'ਚ ਤਾਂ ਫਿਰ ਉਹ ਪਿਕ ਕਰਨ ਲੱਗ ਜਾਂਦੇ ਆ। ਉਹੀ ਜੇ ਬਦਾਮ ਜੁਲਾਈ 'ਚ ਥੋੜੀ ਪਿਕ ਹੁੰਦੇ, ਜੁਲਾਈ ਐਂਡ 'ਚ, ਅਗਸਤ 'ਚ ਸ਼ੁਰੂ ਹੋ ਜਾਂਦੇ ਆ। ਠੀਕ ਹੈ ਨਾ, ਡਿਪੈਂਡਿੰਗ ਅਪੋਨ ਤੁਹਾਡੇ ਕੋਲ। ਪਰ ਇਹ ਵੀ ਜੇ ਮੀਂਹ ਮੂੰਹ ਤੋਂ ਬਾਅਦ 'ਚ ਕੰਪੋਸਟ ਪਏ ਤੋਂ ਬਾਅਦ ਪੈ ਜਾਵੇ ਤਾਂ ਫਿਰ ਵਧੀਆ ਰਹਿੰਦਾ। ਮੀਂਹ ਤੋਂ ਪਰ ਜਿੰਨੇ ਜ਼ਿਆਦਾ ਪੈਣਗੇ ਉਨਾ ਹੀ ਜ਼ਿਆਦਾ ਬੈਟਰ ਆ। ਪਰ ਇਹ ਫਿਰ ਸਾਰਾ ਲੀਚ ਨਹੀਂ ਹੋ ਜਾਊਗਾ ਨਿਊਟ੍ਰੀਐਂਟਸ ਇਹਦੇ? ਨਹੀਂ, ਜਿਹੜੇ ਜਦੋਂ ਮੀਂਹ ਪੈਂਦੇ ਆ, ਨਾ, ਜਿਵੇਂ ਹੁਣ ਇੱਕ ਮੀਂਹ ਪੈ ਗਿਆ, ਜਿਵੇਂ ਜਿਹੜੀ ਅੱਜ ਸਪਰੈਡ ਕੀਤੀ ਹੈ, ਇਹਨੇ 4-6 ਇੰਚ ਥੱਲੇ ਚਲੇ ਜਾਣਾ। ਫਿਰ ਜੇ ਉਦੋਂ ਬਾਅਦ ਜਨਵਰੀ 'ਚ ਫਿਰ ਮੀਂਹ ਪੈਂਦਾ, ਜਿਹੜੀ ਉੱਪਰ ਰਹਿੰਦੀ ਆ ਫਿਰ ਉਹਨੇ ਥੱਲੇ ਪੁਸ਼ ਕਰ ਦੇਣਾ, ਗਾਹਾਂ ਵਾਲੀ ਹੋਰ ਥੱਲੇ ਚਲੇ ਜਾਂਦੀ ਹੈ। ਕਿਉਂਕਿ ਆਪਣੀਆਂ ਰੂਟਸ ਤਾਂ ਹੈਗੀਆਂ ਨੇ 18 ਇੰਚ ਤੱਕ ਤਾਂ ਪਾਣੀ ਵਾਲੇ, ਜਿਨ੍ਹਾਂ ਨੇ ਦੇਣਾ ਟਰੀ ਨੂੰ ਉਹੀ ਨੇ। ਜਿਹੜੀਆਂ ਸਟਰਕਚਰਲ ਰੂਟਸ ਨੇ, ਚਲੋ ਡੂੰਘੀਆਂ ਚਲੀਆਂ ਜਾਂਦੀਆਂ ਨੇ। ਸੋ ਵਧੀਆ ਹੁੰਦਾ ਵੀ ਜੇ ਆਪਾਂ ਪਹਿਲਾਂ ਸਪਰੈਡ ਕਰ ਦਈਏ। ਠੀਕ ਹੈ ਨਾ? ਤੇ ਦੂਜਾ ਹੁੰਦਾ ਵੀ ਜੇ ਤੁਸੀਂ ਜਿਵੇਂ ਘੱਟ ਸਪਰੈਡ ਕਰਦੇ ਆ, ਕਈ ਵਾਰ ਇੱਕ ਰੋ ਸਕਿਪ ਕਰ ਲੈਂਦੇ ਆ ਆਪਾਂ, ਜੇ ਆਪਣੇ ਕੋਲ ਘੱਟ ਅਵੇਲੇਬਲ ਆ, ਹਨਾ? ਤੇ ਉਦੋਂ ਅੱਡ-ਅੱਡ ਵਿਧੀ ਆ ਵੀ ਲੋਕ ਅੱਡ-ਅੱਡ ਆਪਦੇ ਤਰੀਕੇ ਨਾਲ ਕਰਦੇ ਆ, ਤੇ ਵੀ ਇੱਕ ਵਾਰੀ ਇੱਕ ਸਾਲ ਇੱਕ ਰੋ ਸਕਿਪ ਕਰ ਲਈ, ਦੂਜੇ ਸਾਲ ਦੂਜੀ, ਕਿਉਂਕਿ ਤੁਸੀਂ ਜੇ ਫਾਈਨੈਂਸ਼ੀਅਲ ਵੀ ਦੇਖਣੇ ਨਾ ਤੁਸੀਂ ਆਪਦੇ, ਕਿਉਂਕਿ ਸਸਤੀ ਨਹੀਂ ਹੈਗੀ ਕੰਪੋਸਟ ਪਾਉਣੀ। ਕੀ ਭਾਅ? ਕੰਪੋਸਟ ਦਾ ਅੱਡ-ਅੱਡ ਰੇਟ ਆ ਜੀ, ਦੇਖੋ $35 ਤੋਂ ਸ਼ੁਰੂ ਹੋ ਜਾਂਦੀ ਆ ਤੇ 55-60 ਤੱਕ ਚੱਲੀ ਜਾਂਦੀ ਆ, ਹਾਂ, ਟਨ। ਡਿਪੈਂਡਿੰਗ ਅਪੋਨ ਤੁਸੀਂ ਕਿਹੋ ਜਿਹੀ ਪਾਉਂਦੇ ਹੋ। ਮੈਨਿਓਰ ਪਾਉਂਦੇ ਹੋ, ਮੈਨਿਓਰ ਥੋੜੀ ਜਿਹੀ ਮਹਿੰਗੀ ਹੁੰਦੀ ਆ, ਕੁੱਕਡ ਮੈਨਿਓਰ ਹੈ ਜਿਹੜੀ, ਤੇ ਜਿਹੜੀ ਗ੍ਰੀਨ ਵੇਸਟ ਆ ਉਹ ਥੋੜੀ ਜਿਹੀ ਸਸਤੀ ਹੁੰਦੀ ਆ, ਹੈਨਾ? ਫਿਰ ਤੁਸੀਂ ਤੁਹਾਡਾ ਖੇਤ ਕਿੰਨੀ ਕੁ ਦੂਰ ਆ ਫੈਸਿਲਿਟੀ ਤੋਂ, ਕਿਹੜੀ ਟਰਾਂਸਪੋਰਟੇਸ਼ਨ ਪਾਉਣੀ ਚਾਹੀਦੀ ਹੈ? ਅੱਡ-ਅੱਡ ਕੋਈ ਟੈਸਟ ਦੇਖ ਕੇ ਕਰਨਾ ਪੈਂਦਾ ਜਾਂ ਵੀ ਜੇਬ ਦੇ ਹਿਸਾਬ ਨਾਲ ਹੀ ਆ? ਜਿਹੜੇ ਆਪਣੇ ਗਰੋਅਰ ਮੈਂ ਜਾ ਦੇਖਿਆ ਨਾ, ਉਹ ਜਿਹੜੀ ਗ੍ਰੀਨ ਵੇਸਟ ਲੈਂਦੇ ਆ ਆਪਣੀ ਇਹਨਾਂ ਤੋਂ, ਵਾਈਨਰੀਆਂ ਤੋਂ। ਠੀਕ ਹੈ। ਠੀਕ ਆ, ਉਹ ਬਹੁਤ ਸਸਤਾ ਪਾ ਜਾਂਦੇ ਹੁੰਦੇ ਨੇ, ਪਰ ਉਹਨਾਂ ਦੀ ਮੈਂ ਪਿਛਲੇ ਸਾਲ ਮੈਨੂੰ ਲੱਗਦਾ ਮੈਂ ਉਹ ਤੋਂ ਇੱਕ ਸੈਂਪਲ ਲੈ ਕੇ ਬੰਦੇ ਤੋਂ ਰਿਪੋਰਟ ਲਈ ਸੀ, ਕਿਉਂਕਿ ਮੈਂ ਆਪ ਪਾਉਣੀ ਸੀ ਨਾ। ਮੈਂ ਕਿਹਾ ਵੀ ਜਿਹੜੀ ਪਾਉਣੀ ਹੈ ਮੈਨੂੰ ਸੈਂਪਲ ਦੇ ਜਾ ਉਹਦਾ, ਮਿੱਟੀ ਹੈ ਕੀ ਵਿੱਚ? ਉਹ ਬੈਗ ਭਰ ਕੇ ਮੈਨੂੰ ਦੇ ਗਿਆ, ਮੈਂ ਲੈਬ 'ਚ ਭੇਜਿਆ, ਤੇ ਉਹਦੇ ਜਿਹੜੀ ਰਿਪੋਰਟ ਵਾਲੀ ਵਧੀਆ ਨਹੀਂ ਸੀਗੀ।
मतलब वो फिर दिल बहलाने का ख्याल अच्छा है ਪਰ ਉਹ अगले को। ਹੁੰਦੀ ਬਹੁਤ ਸਸਤੀ ਹੈ, ਫਿਰ ਅਗਲੇ ਨੂੰ ਐ ਹੁੰਦਾ ਵੀ ਚਲੋ ਪੈ ਗਈ ਜਿੰਨੀ ਵੀ ਠੀਕ ਆ। पर जे ਉਹਦੇ ਵਿੱਚ ਕੁਝ ਨਿਕਲਿਆ ਨਾ ਤਾਂ ਫਿਰ ਕੀ ਆ? ਉਹ ਤੇ ਗੱਲ ਤਾਂ ਆਪਣਾ ਤਾਂ ਢਾਨਸ ਤਾਂ ਉੱਡਾ ਹੀ ਹੋ ਜਾਂਦਾ ਨਾ, ਤੁਸੀਂ ਸਪਰੈਡ ਕਰਨੀ ਸਾਰਾ ਪੈਸੇ ਤਾਂ ਉਹਨੇ ਹੀ ਲੱਗੇ ਆ ਪਾਉਣ ਪੂਣ ਦੇ, ਪੈਸੇ ਉਹਨੇ ਲੱਗੇ ਆ ਪਾਉਣ ਦੇ, ਹਾਂ, ਪਰ ਉਹ ਮਟੀਰੀਅਲ ਸਸਤਾ ਹੁੰਦਾ। ਬਸ ਮਟੀਰੀਅਲ ਦਾ ਫਰਕ ਆ, ਇਹਨਾਂ ਨਾਲੋਂ ਫਿਰ ਬੈਟਰ ਪਾਇਆ ਤੇ ਜਾਵੇ। ਜਿਹੜੀ ਆਪਣੀ ਤਾਂ ਮੇਰੀ ਤਾਂ ਰეკਮੈਂਡੇਸ਼ਨ ਇਹੀ ਹੈ ਵੀ ਤੁਸੀਂ ਸਰਟੀਫਾਈਡ ਕੰਪੋਸਟ ਹੀ ਪਾਓ। ਲੈਬ ਰਿਪੋਰਟ ਦਿੰਦੀ ਆ, ਉਹ ਫੈਸਿਲਿਟੀਆਂ ਹੁੰਦੀਆਂ ਨੇ ਜਿਹੜੀਆਂ ਸਰਟੀਫਾਈਡ ਫੈਸਿਲਿਟੀਆਂ ਨੇ USDA ਕੀ ਤੇ ਚੈੱਕ CDA। ਕੀਤਾ ਜਾਂਦਾ ਸਰਟੀਫਾਈਡ ਦੇ ਵਿੱਚ? ਸਰਟੀਫਾਈਡ ਦੇ ਵਿੱਚ ਉਹਨਾਂ ਦੀ ਇੱਕ ਤਾਂ ਫੈਸਿਲਿਟੀ ਦਾ ਟੂਰ ਹੁੰਦਾ 2 ਵਾਰੀ, ਇੰਸਪੈਕਸ਼ਨ ਹੁੰਦੀ ਆ, ਸਟੇਟ ਤੇ ਫੈਡਰਲ ਅਥਾਰਟੀਜ਼ ਕਰ ਰਹੀਆਂ ਨੇ। ਅੱਛਾ। ਉਹਦੇ 'ਚ ਕੋਈ ਕੱਚ ਨਹੀਂ ਹੋਊਗਾ, ਉਹਦੇ 'ਚ ਕੋਈ ਪਲਾਸਟਿਕ ਵੇਸਟ ਨਹੀਂ ਜਾਊਗਾ। ਉਹਨਾਂ ਦਾ ਜੇ ਇਹ ਦੇਖੋ ਇਹ ਜਾਣਾ ਹੁੰਦਾ ਵੇਸਟ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਨੇ, ਪਰ ਉਹਦਾ ਕੀ ਪ੍ਰੋਸੈਸ ਆ ਵੀ ਉਹ ਮਿਕਸ ਨਹੀਂ ਹੋਊਗਾ ਕੰਪੋਸਟ ਦੇ ਵਿੱਚ, ਵੀ ਉਹਨੂੰ ਕਿਵੇਂ ਅੱਡ ਰੱਖਦੇ ਆ ਦੂਜੇ ਨੂੰ। ਵੱਖਰਾ ਕਿੱਦਾਂ ਕਰਦੇ ਆ? ਹਾਂ, ਠੀਕ ਹੈ ਜੀ। ਤੇ ਫਿਰ ਉਹਨਾਂ ਨੇ ਐਨਾਲਿਸਿਸ ਦੇਣਾ ਹੁੰਦਾ, ਉਹਨਾਂ ਨੇ ਐਨਾਲਿਸਿਸ ਨਾਲ ਦੀ ਨਾਲ ਉੱਥੇ ਵੀ ਜਮ੍ਹਾਂ ਹੁੰਦੀ ਹੈ ਸਟੇਟ ਤੇ ਫੈਡਰਲ ਨੂੰ। ਫਿਰ CDFA ਉਹਨਾਂ ਨੂੰ ਜਾਂ ਇਹਨਾਂ ਦੀ ਕੈਲ ਰੀਸਾਈਕਲ ਇੱਕ ਅੱਡ ਹੈਗੀ ਆਰਗੇਨਾਈਜੇਸ਼ਨ, ਉਹ ਉਹਨਾਂ ਨੂੰ ਸਰਟੀਫਾਈ ਕਰਦੀ ਹੈ ਵੀ ਦੀਜ਼ ਆਰ ਸਰਟੀਫਾਈਡ। ਓਕੇ, ਠੀਕ ਹੈ ਜੀ। ਫਿਰ ਉਹ ਸਰਟੀਫਾਈਡ ਦਾ ਪਰਮਿਟ ਮਿਲਦਾ ਉਹਨਾਂ ਨੂੰ, ਉਹ ਟੋਟਲੀ ਡਿਫਰੈਂਟ ਪ੍ਰੋਸੈਸ। ਤੇ ਜਦੋਂ ਵੀ ਆਪਾਂ ਉਹਨਾਂ ਤੋਂ ਕੰਪੋਸਟ ਲੈਣੀ ਆ, ਤੁਸੀਂ ਪਹਿਲਾਂ ਚੀਜ਼ ਇਹ ਕਹੋ ਕਿ ਵੀ ਮੈਨੂੰ ਭਾਈ ਦੀ ਲੈਬ ਰਿਪੋਰਟ ਦੇ। ਅੱਛਾ। ਉਹ ਲੈਬ ਉਹਦੇ ਵਿੱਚ ਰਿਪੋਰਟ ਕੀ ਤੁਸੀਂ ਚੈੱਕ ਕੀ ਕਰਦੇ? ਨਾਈਟ੍ਰੋਜਨ ਚੈੱਕ ਕੀਤੀ ਜਾਂਦੀ ਹੈ? ਕਾਰਬਨ ਆ, ਨਾਈਟ੍ਰੋਜਨ ਆ, ਜਾਂ ਜਿਹੜੀਆਂ ਤੁਹਾਡੀਆਂ ਜੇ ਕੋਈ ਤੁਹਾਡੀ ਚੀਜ਼ ਕੋਈ ਹੋਰ ਘੱਟ ਆ ਤੁਹਾਡੀ ਮਿੱਟੀ ਦੇ ਵਿੱਚ, ਕੋਈ ਖਾਸ ਵੇਰੀਏਸ਼ਨ ਵੀ ਮਿਲਦੀ ਇਦਾਂ ਕੰਪੋਸਟ 'ਚ ਤੁਸੀਂ ਕਿ ਇੱਕੋ ਤਰ੍ਹਾਂ ਦੀ ਹੁੰਦੀ ਹੈ ਵੀ ਮੈਂ ਕਹੂੰ ਵੀ ਮੈਂ ਜ਼ਿਆਦਾ ਨਾਈਟ੍ਰੋਜਨ ਵਾਲੀ ਲੈਣੀ ਹੈ, ਜ਼ਿਆਦਾ ਫਾਸਫੋਰਸ ਵਾਲੀ ਲੈਣੀ, ਇਦਾਂ ਨਹੀਂ ਹੈ? ਇਦਾਂ ਨਹੀਂ, ਜਿਹੜੀ ਹੈ ਉਹ ਹੈ। ਹਾਂ, ਕਿਉਂਕਿ ਉਹਨਾਂ ਤਾਂ ਬਹੁਤ ਵੱਡੇ ਢੇਰ ਹੁੰਦੇ ਨੇ, ਕਈ 500 700 1000 ਟਨ ਵਾਲੇ, ਤੇ ਉਹਨਾਂ ਨੇ ਉਹ ਇੱਕ ਜਗ੍ਹਾ ਬਣਾਉਣਾ ਹੁੰਦਾ, ਕੁੱਕ ਕਰਨਾ ਹੁੰਦਾ, ਉਹਨੇ ਫਿਰ ਉਹ ਸੇਮ ਪ੍ਰੋਪਰਟੀਜ਼ ਹੀ ਚਾਹਣਾ। ਇੱਕੋ ਹੀ ਮਿਕਸ ਹੋਣੀ। ਜਦੋਂ ਇੱਕ ਢੇਰ ਤੋਂ ਦੂਜੇ ਢੇਰ 'ਚ ਜਾਂਦਾ, ਉਹ 'ਚ ਮਾਈਨਰ ਲੈਵਲ ਦੀਆਂ ਡਿਫਰੈਂਸਿਸ ਹੁੰਦੇ ਆ, ਬਟ ਵੱਡਾ ਨਹੀਂ ਕੋਈ ਏਡਾ। ਠੀਕ ਹੈ। ਆਪਣੇ ਨਾਲ ਕਾਲਰ ਵੀ ਜੁੜੇ ਆ, ਅਰਸ਼ਦੀਪ ਸਿੰਘ ਜੀ, ਹੈੱਡਫੋਨ ਲਾ ਲਿਓ ਤਾਂ ਜੋ ਤੁਸੀਂ ਉਹਨਾਂ ਦਾ ਗੱਲ ਜਿਹੜੀ ਉਹ ਸੁਣ ਸਕਿਓ। ਜੁੜੇ ਨੇ ਆਪਣੇ ਨਾਲ ਇਸ ਮੌਕੇ ਸਮਰੀਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਜਿੱਦਾਂ ਹੁਣ ਠੰਡ ਆ ਜਾਣੀ ਹੈ ਤੇ ਹੁਣ ਬੂਟਿਆਂ ਨੂੰ ਕਿੱਦਾਂ ਸਰਵਾਈਵ ਕਰਨਾ ਚਾਹੀਦਾ ਠੰਡ ਤੋਂ? ਮੇਰੇ ਅਮਰੂਦ ਬੜਾ ਸੋਹਣਾ ਸੀਗਾ ਤਾਂ ਉਹਦੇ ਸਾਰੇ ਪੱਤੇ ਸੀਗੇ ਗ੍ਰੀਨ, ਉਹ ਸਾਰੇ ਬਲੈਕ ਹੋ ਗਏ ਫੋਰਟ ਵਰਥ ਟੈਕਸਸ ਦੇ ਵਿੱਚ। ਠੰਡ ਤੋਂ ਮਤਲਬ ਕਿੱਦਾਂ ਬਚਾਅ ਕਰਨਾ ਚਾਹੀਦਾ ਪੱਤਿਆਂ? ਕਿੰਨੇ ਕੁ ਸਾਲ ਪੁਰਾਣਾ ਤੁਹਾਡਾ ਅਮਰੂਦ ਹੈ? 2 ਸਾਲ। ਠੀਕ ਹੈ ਜੀ। ਇਹ ਫਰੋਸਟ ਉੱਥੇ ਪੈਂਦੀ ਹੈ, ਮਤਲਬ ਉੱਥੇ ਕੋਰਾ ਪੈ ਗਿਆ ਹੈ? ਨਹੀਂ, ਹਜੇ ਰਹਿੰਦਾ ਹੈ, ਹਜੇ ਥੋੜਾ ਸ਼ੁਰੂ ਹੋਇਆ। ਠੀਕ ਹੈ ਜੀ। ਅਰਸ਼ਦੀਪ ਸਿੰਘ, ਕਿੱਦਾਂ ਮਤਲਬ ਇਹ ਹੁਣ ਬਾਗਬਾਨੀ ਦੇ ਵਿੱਚ ਆ ਵੀ ਛੋਟਾ ਜਿਹੜਾ ਕੋਈ ਬੂਟਾ ਕਿੱਦਾਂ ਬਚਾਇਆ ਜਾ ਸਕਦਾ? ਦੇਖੋ ਘਰ ਦੇ ਵਿੱਚ ਤਾਂ ਦੇਖੋ 1 ਜਾਂ 2 5 7 ਆਪਣੇ ਕੋਲ ਛੋਟੇ ਬੂਟੇ ਹੁੰਦੇ ਨੇ, ਹਨਾ, ਉਹਨਾਂ ਨੂੰ ਮੈਨੇਜ ਕਰਨਾ ਸੌਖਾ ਹੋ ਜਾਂਦਾ। ਜਿਵੇਂ ਔਰਚਰਡ ਦੇ ਵਿੱਚ ਵੀ ਜਦੋਂ ਹੁਣ ਇੱਕ ਤਾਂ ਇਹ ਰეკਮੈਂਡੇਸ਼ਨ ਹੁੰਦੀ ਹੈ ਵੀ ਜਦੋਂ ਆਪਾਂ ਬੂਟੇ ਲਾਉਣੇ ਆ ਨਾ, ਉਹ ਸਰਦੀਆਂ ਤੋਂ ਜਦੋਂ ਬੂਟਾ ਲੱਗਦਾ 3 ਕੁ ਮਹੀਨੇ ਦਾ ਜ਼ਰੂਰ ਵਿੱਚ ਵਕਫਾ ਹੋਵੇ। ਅੱਛਾ। ਜਿਹੜੇ ਟਰੀ ਕ੍ਰੌਪਸ ਹੁੰਦੇ ਜਿਵੇਂ ਅਮਰੂਦ ਹੀ ਆ, ਤੇ ਤੁਹਾਨੂੰ ਆਪਦੇ ਏਰੀਆ ਦਾ ਪਤਾ ਹੁੰਦਾ ਵੀ ਸਾਡੇ ਫਰੋਸਟ ਹੈ ਇਸ ਮਹੀਨੇ ਪੈਣ ਲੱਗ ਜਾਂਦੀ ਹੈ। ਜਿਵੇਂ ਹੁਣ ਆਪਾਂ ਆਪਦੀ ਗੱਲ ਕਰੀਏ ਤਾਂ ਆਪਾਂ ਸਿਟਰਸ ਬੀਜਦੇ ਹਾਂ, ਆਪਾਂ ਸਿਟਰਸ ਅਗਸਤ ਤੋਂ ਲੇਟ ਨਹੀਂ ਕਰਦੇ, ਫਿਰ ਸਤੰਬਰ ਅਕਤੂਬਰ ਨਵੰਬਰ 3 ਮਹੀਨੇ ਵਿਚਾਲੇ ਆ ਜਾਂਦੇ, ਚੌਥੇ ਮਹੀਨੇ ਨੂੰ ਬੂਟਾ ਏਡਾ ਕੁ ਹੋ ਜਾਂਦਾ ਵੀ ਉਹ ਜਿਹੜੀ ਫਰੋਸਟ ਆ ਉਹ ਚੱਲ ਸਕੇ, ਹਨਾ। ਅੱਛਾ, ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਿੰਦਾ, ਕਿਉਂਕਿ ਅਮਰੂਦ ਜਿੱਦਾਂ ਭੈਣ ਜੀ ਨੇ ਪੁੱਛਿਆ, ਸਾਡੇ ਵੀ ਇੱਥੇ ਇਦਾਂ ਹੀ ਸੀਗਾ। ਉਹ ਜਿਹੜਾ ਗਾਰਬੇਜ ਬੈਗ ਵਾਲਾ ਹੁੰਦਾ ਨਾ, ਉਹ ਲਿਆ ਕੇ ਫਿਰ ਉਹਨੂੰ ਛੱਤ ਜੀ ਉਹਦੇ ਤੇ ਪਾ ਦਈਦੀ ਹੈ, ਚੌ ਪਾਸਿਓਂ ਬੰਨ੍ਹ ਕੇ ਨਾ। ਸਿਆਲਾਂ ਹੀ ਥੋੜਾ ਜਿਹਾ ਪਾਲਣੇ ਪੈਂਦੇ ਆ। ਹੁਣ ਉਹ 2-3 ਸਾਲ ਪੁਰਾਣੇ ਹੋ ਗਏ, ਹੁਣ ਟੈਨਸ਼ਨ ਨਹੀਂ ਆ। ਹੁਣ ਜੇ ਫਰੋਸਟ ਪੈ ਵੀ ਜਾਵੇ ਤਾਂ ਫਿਰ ਥੋੜਾ ਢੱਕਣਾ ਪੈਂਦਾ ਜੀ ਉਹਨੂੰ ਮਾੜਾ ਮੋਟਾ। ਦੂਜਾ ਤੁਸੀਂ ਲਿਫਾਫਾ ਪਾਉਣ ਨਾਲ ਰეკਮੈਂਡੇਸ਼ਨ ਇਹ ਆ ਵੀ ਜਾਲੀ ਵਾਲੇ ਮਿਲ ਜਾਂਦੇ ਹੁੰਦੇ ਨੇ ਥੋੜੇ ਜਿਹੇ, ਉਹਦੇ 'ਚੋਂ ਏਅਰ ਪਾਸ ਕਰਦੀ ਰਹਿੰਦੀ ਹੁੰਦੀ ਹੈ। ਕਿਉਂਕਿ ਸਮੱਸਿਆ ਇਹ ਆਉਂਦੀ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਸਾਡੇ ਕੋਲ ਇੱਕ ਦਿਨ ਫਰੋਸਟ ਪੈ ਗਈ ਤੇ 5-7 ਦਿਨਾਂ ਨੂੰ ਧੁੱਪ ਵੀ ਪੂਰੀ ਪੈ ਜਾਂਦੀ ਹੈ। ਕੜਾਕੇਦਾਰ ਜਿਹੜਾ ਉਹ ਧੁੱਪ ਵਾਲਾ ਹੁੰਦਾ ਫਿਰ ਉਹ ਜ਼ਿਆਦਾ ਨੁਕਸਾਨ ਕਰ ਜਾਂਦਾ, ਕਿਉਂਕਿ ਲਿਫਾਫੇ ਦੇ ਅੰਦਰ ਫਿਰ ਬਹੁਤ ਹੀਟ ਬਣ ਜਾਂਦੀ। ਇੱਕ ਚੀਜ਼ ਕਰ ਲਿਆ ਕਰੋ, ਹੁਣ ਘਰ ਦੇ ਵਿੱਚ ਹੀ ਆ ਬੂਟਾ, ਵੀ ਸੌਣ ਤੋਂ ਪਹਿਲਾਂ ਸ਼ਾਮ ਜਿਹਨੂੰ ਢੱਕ ਲਿਆ ਤੇ ਸਵੇਰੇ ਖੋਲਤਾ ਕਰ ਸਕਦੇ ਆ, ਮਤਲਬ ਕਿਉਂਕਿ ਜਿਹੜੇ 1-2 ਬੂਟੇ ਆ ਫਿਰ ਕੀਤਾ ਜਾ ਸਕਦਾ। ਜਦੋਂ ਤੁਹਾਡੇ ਜ਼ਿਆਦਾ ਠੰਡ ਪੈਣ ਲੱਗਦੀ ਹੈ, ਜਦੋਂ ਤੁਹਾਨੂੰ ਪਤਾ ਵੀ ਫਰੋਸਟ ਹੋਣ ਵਾਲੀ ਆ, ਉਦੋਂ ਜ਼ਿਆਦਾ ਢੱਕ ਲਓ। ਹਾਂਜੀ, ਫਿਰ ਉਦੋਂ ਬਾਅਦ ਚੋਂ ਲਾ ਦੋ, ਉੱਥੇ ਤਾਂ 2 ਮਿੰਟ ਵੀ ਨਹੀਂ ਲੱਗਦੇ। 2 ਮਿੰਟ ਵੀ ਨਹੀਂ ਲੱਗਦੇ। ਪਰ ਖੇਤ 'ਚ ਵੱਡੇ ਸੈਟਅਪ 'ਚ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਉਹੀ ਹੁੰਦਾ ਵੀ ਸਾਡੇ ਲਈ ਇਹ ਬਹੁਤ ਵੱਡਾ ਕੁਐਸਚਨ ਹੁੰਦਾ ਜਦੋਂ ਆਪਾਂ ਵੀ ਯੰਗ ਔਰਚਰਡ ਲਾਇਆ ਸੀ ਪਹਿਲੇ ਸਾਲ ਜੀ, ਵੀ ਇਹਨਾਂ ਤੇ ਉਹ ਵਾਈਟ ਜਿਹੜੇ ਲਿਫਾਫੇ ਆਮ ਹੀ ਮਿਲਦੇ ਆ ਨਾ ਕਵਰ, ਜਾਲੀ ਵਾਲੇ, ਵੀ ਉਹ ਚੜਾ ਦਈਏ ਕਿ ਨਾ ਚੜਾਈਏ। ਫਿਰ ਨਹੀਂ ਚੜਾਏ, ਫਿਰ ਐਂਡ ਤੇ ਡਿਸੀਜਨ ਇਹੀ ਲਿਆ ਸੀ ਵੀ ਨਹੀਂ ਚੜਾਉਣਾ, ਕਿਉਂਕਿ ਆਪਣੇ ਵਿੰਟਰ ਦਾ ਕੋਈ ਪਤਾ ਨਹੀਂ ਹੈ।
ਕਿਉਂਕਿ ਲਾਉਣਾ ਪਾਉਣਾ ਬਹੁਤ ਲਾਉਣਾ ਔਖਾ, ਪੈਂਦਾ ਤਾਂ ਫਿਰ ਲਾਉਣਾ ਤਾਂ ਫਿਰ ਉਹ ਇੱਕ ਵਾਰ ਕੋਈ ਲਾਇਆ ਹੁੰਦਾ ਮਗਰੋਂ ਜਾ ਇੱਕ ਵਾਰੀ ਪੈਂਦਾ ਤੇ ਇੱਕ ਵਾਰੀ ਲੈਂਦਾ, ਤੇ ਉਹਨੇ ਜਦੋਂ ਫਿਰ ਗੱਲ ਦੂਰ ਤੱਕ ਲੰਘ ਜਾਂਦੀ ਹੈ। ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਧਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਮੈਂ ਯੂਬਾ ਸਿੰਘ ਤੋਂ ਬੋਲ ਰਿਹਾ। ਮੈਂ ਬਹੁਤ ਸਾਰੀ ਕੋਸ਼ਿਸ਼ ਕੀਤੀ ਆ ਤੁਹਾਡੇ ਮੈਂਬਰ ਬਣਨ ਦੀ। ਮੇਰੇ ਕੋਲ ਇੱਥੇ ਵਾਲਨਟਸ ਹੈਗੇ ਆ, ਤੁਹਾਡੇ ਪ੍ਰੋਗਰਾਮ ਹੀ ਰੋਜ਼ ਸੁਣੀਦੇ ਆ ਵਾਲਨਟ, ਪਰ ਕਿਤੇ ਗੱਲ ਨਹੀਂ ਆਮ ਆਉਂਦੀ। ਮੈਂ ਮਤਲਬ ਇੱਕ ਤੇ ਜੇ ਮੈਨੂੰ ਕੋਈ ਤਰੀਕੇ ਨਾਲ ਮੈਸੇਜ ਨੰਬਰ ਮਿਲ ਜੇ ਤੇ ਤੁਹਾਡਾ ਨੰਬਰ ਮੈਂ ਮਹਿੰਦਰ ਸਿੰਘ ਜੀ ਲਾ ਲਿਆ ਆ, ਤੇ ਮੈਂ ਅਸ਼ਦੀਪ ਸਿੰਘ ਹੁਣਾਂ ਨੂੰ ਨੰਬਰ ਤੁਹਾਡਾ ਜਿਹੜਾ ਇਹ ਦੇ ਦਊਂਗਾ, ਤਾਂ ਜੋ ਫਿਰ ਤੁਹਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਕੰਟੈਕਟ ਕਰ ਲੈਣੇ। ਤੇ ਬੇਨਤੀ ਕਰਦੇ ਆ ਜੀ ਫਿਰ ਹੁਣ ਪੱਗ ਵਾਲਿਓ ਤੁਹਾਨੂੰ ਵੀ ਵਾਲਨਟ ਦੇ ਵੀ ਕੋਈ ਜਿਹੜੇ ਐਕਸਪਰਟ ਆ ਸਾਡੇ ਲਈ ਲੈ ਕੇ ਆਓ, ਉਹਨਾਂ ਦੇ ਨਾਲ ਰਾਬਤਾ ਕਰਾਓ, ਤਾਂ ਜੋ ਜਿਹੜੇ ਵਾਲਨਟ ਦੇ ਫਾਰਮਰਸ ਆ ਉਹਨਾਂ ਦੀਆਂ ਵੀ ਕੋਈ ਸਵਾਲ ਜਵਾਬ ਹੋ ਸਕਣ। ਬਿਲਕੁਲ ਜੀ, ਨਹੀਂ ਮੈਂ ਤੁਹਾਨੂੰ ਫੋਨ ਕਰ ਲਵਾਂਗਾ ਜੀ, ਨੰਬਰ ਤੁਹਾਡਾ ਆ ਗਿਆ ਤੇ ਤੁਹਾਨੂੰ ਮੈਂਬਰ ਵੀ ਬਣਾ ਦਿੱਤਾ ਜਾਊਗਾ ਤੇ ਗਰੁੱਪ 'ਚ ਵੀ ਐਡ ਕਰ ਦੇ। ਕਈ ਵਾਰ ਰੇਡੀਓ ਜਿਹੜੇ ਪ੍ਰੋਗਰਾਮ ਆ ਉਹ ਕਿਸੇ ਜਿਵੇਂ ਮੈਂ ਸਿਟਰਸ ਤੇ ਜ਼ਿਆਦਾ ਕਰਦਾ ਬਦਾਮਾਂ ਤੇ, ਪਰ ਗਰੁੱਪ ਦੇ ਵਿੱਚ ਜਦੋਂ ਆਪਾਂ ਮੈਸੇਜ ਦਿੰਦੇ ਹਾਂ ਉਦੋਂ ਫਿਰ ਸਾਰੀਆਂ ਕ੍ਰੌਪਸ ਕਵਰ ਹੋ ਜਾਂਦੀਆਂ। ਪਰ ਮੈਂ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ 'ਚ ਕਾਲ ਕਰਦਾ ਜੀ। ਹਾਂ ਜ਼ਰੂਰ ਜੀ। ਮੈਂ ਸਾਇੰਸ ਦਾ ਪ੍ਰੋਫੈਸਰ ਹਾਂ, ਇੱਥੇ ਆ ਕੇ ਇੰਡੀਆ ਤੋਂ ਫਾਰਮਿੰਗ ਨਾਲ ਸ਼ੁਰੂ ਕੀਤੀ ਆ। ਠੀਕ ਹੈ, ਮੈਂ ਚਾਹੁੰਦਾ ਮੈਂਬਰ ਹੀ ਬਣਨਾ। ਮੈਂ ਪਾਰਟਿਸਿਪੇਟ ਵੀ ਇਵੈਂਟਸ ਕਰਿਆ ਕਰਾਂਗੇ, ਜ਼ਰੂਰ। ਪਰ ਮੈਂਬਰ ਹੀ ਨਹੀਂ ਬਣ ਸਕਿਆ। ਸਾਲ ਹੋ ਗਿਆ ਮੈਨੂੰ ਕੋਸ਼ਿਸ਼ ਕਰਦੇ। ਓਕੇ ਜੀ, ਧੰਨਵਾਦ ਜੀ। ਸੋ ਆਪਾਂ ਦੇਖੋ CDFA ਤੇ USDA ਨੂੰ ਕਹਿ ਦਿੰਦੇ ਆ ਸੇ ਪੱਗ ਵਾਲਿਓ, ਤੁਹਾਡੇ ਲਈ ਵੀ ਇਹ ਸਵਾਲ ਆ ਵੀ ਤੁਹਾਡੀ ਵੀ ਆਊਟਰੀਚ ਦੇ ਵਿੱਚ ਕਿਤੇ ਨਾ ਕਿਤੇ ਫਿਰ ਰਹਿ ਗਈ ਆ ਕਿਤੇ ਕੋਈ ਕਮੀ ਪੇਸ਼ੀ, ਇਹਨੂੰ ਸੁਧਾਰ ਕਰਨਾ ਚਾਹੀਦਾ ਜੀ। ਬਿਲਕੁਲ ਜੀ, ਹਮੇਸ਼ਾ ਜਦੋਂ ਇਹੋ ਜਿਹੀ ਫੀਡਬੈਕ ਮਿਲਦੀ ਹੈ ਤੇ ਫਿਰ ਉਹ ਬੰਦਾ ਥੋੜਾ ਜਿਹਾ ਹੋਰ ਵੀ ਧਿਆਨ ਦੇਣ ਲੱਗ ਜਾਂਦਾ ਹੈ ਨਾ। ਤੇ ਪਰ ਇਹ ਪਹਿਲੀ ਵਾਰ ਨਹੀਂ ਹੋਇਆ, ਕਈ ਵਾਰ ਅੱਗੇ ਵੀ ਹੋ ਜਾਂਦਾ ਬਈ ਕੋਈ ਕਿਸੇ ਦੀ ਰਿਕੁਐਸਟ ਆਈ ਤੇ ਉਹ ਮਿਸ ਹੋ ਜਾਣੀ ਹੈ ਨਾ। ਤੇ ਜੇ ਕਿਸੇ ਦੀ ਹੁੰਦੀ ਆ ਤਾਂ ਤੁਸੀਂ ਇਹ ਨਾ ਸਮਝੋ ਵੀ ਅਸੀਂ ਐਡ ਨਹੀਂ ਕਰਨਾ ਚਾਹੁੰਦੇ, ਤਾਂ ਉਹ ਮਿਸ ਹੋ ਗਈ ਬਸ, ਇਸੇ ਕਰਕੇ ਨਹੀਂ ਤੁਸੀਂ ਐਡ ਹੋਏ। ਤੇ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਸਿੱਧਾ ਵੀ ਪੁੱਛ ਸਕਦੇ ਆ ਜੀ। ਮੈਂ ਨੰਬਰ ਤੁਸੀਂ ਨੋਟ ਵੀ ਕਰ ਸਕਦੇ ਆ ਜੀ, 559 452 ਤੇ 6270 5594516270 ਜੀ ਜੀ। ਥੈਂਕ ਯੂ ਇਹਨਾਂ ਦਾ ਕਾਲ ਕਰਨ ਦੇ ਲਈ, ਬਾਕੀਆਂ ਦਾ ਵੀ ਧੰਨਵਾਦ। ਤੇ ਅਸ਼ਦੀਪ ਸਿੰਘ, ਪ੍ਰੋਗਰਾਮ ਦੇ ਆਪਾਂ ਅਖੀਰਲੇ ਇਸ ਹਿੱਸੇ ਦੇ ਵਿੱਚ ਚਲੋ ਤੁਸੀਂ ਉਹ ਮਾਤਰਾ ਦੀ ਦੱਸ ਰਹੇ ਸੀ ਕੰਪੋਸਟ ਦੀ, ਤੇ ਜਿਹੜੀ ਕਵਰ ਕ੍ਰੌਪ ਆ ਤੁਸੀਂ ਫਿਰ ਆਪਣੇ ਸਾਰੇ ਰੋਜ਼ ਚ ਲਾਈਏ ਕਿ ਤੁਸੀਂ ਇੱਕ ਰੋਜ਼ ਛੱਡ ਕੇ ਲਾਉਂਦੇ ਆ? ਕੀ ਪ੍ਰੈਕਟਿਸ ਜ਼ਿਆਦਾਤਰ ਚੱਲਦੀ ਆ? ਦੇਖੋ ਮੈਂ ਤਾਂ ਹਰੇਕ ਰੋ ਦੇ ਵਿੱਚ ਹੀ ਲਾਉਣਾ। ਮੈਂ ਠੀਕ ਤਾਂ ਹੈ। ਵੱਧ ਤੋਂ ਵੱਧ ਏਰੀਏ ਦੇ ਵਿੱਚ ਸਾਡਾ ਹੁੰਦੀ ਕੋਸ਼ਿਸ਼ ਵੀ ਲੱਗ ਜੇ ਇਕੱਲੀਆਂ ਬਰਮ ਨੂੰ ਛੱਡ ਕੇ, ਹੈ ਨਾ, ਹੂੰ ਹੂੰ, ਕਿਉਂਕਿ ਸਾਡਾ ਵੀਡ ਮੈਨੇਜਮੈਂਟ 'ਚ ਸਾਨੂੰ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ ਇਹਦੀ। ਤੇ ਇੱਕ ਅੱਛਾ, ਮਿੱਟੀ ਸਾਡੀ ਬਹੁਤ ਰੇਤਲੀ ਹੈ ਜਿੱਥੇ ਆਪਾਂ ਖੇਤੀ ਕਰਦੇ ਹਾਂ, ਹੂੰ ਹੂੰ ਉਹਦੇ 'ਚ ਫਿਰ ਇਹ ਬਹੁਤ ਵੱਡਾ ਬੈਨੀਫਿਟ ਹੁੰਦਾ ਵੀ ਗਰਮੀਆਂ ਦੇ ਵਿੱਚ ਧੂੜ ਨਹੀਂ ਉੱਡਦੀ। ਬੱਜੀਆਂ ਰਹਿੰਦੀ ਹੈ ਹਾਂ, ਮਿੱਟੀ। ਤੇ ਉਹਦੇ ਨਾਲ ਫਿਰ ਉਹ ਤੁਸੀਂ ਫਿਰ ਟਿੱਲ ਨਹੀਂ ਨਾ ਕਰਦੇ, ਫਿਰ ਟਿੱਲ ਨਹੀਂ ਤੁਸੀਂ ਕਰਦੇ। ਸਿਰਫ ਮੋਹ ਕਰਦੇ ਆ? ਅਸੀਂ ਹੁਣ ਮੋਹ 2 ਵਾਰ ਕਰਨੀ ਹੈ, ਇੱਕ ਤਾਂ ਹੁਣ ਕਰ ਦੇਣੀ ਹੈ, ਹੂੰ, ਠੀਕ ਹੈ ਜੀ। ਹੁਣ ਇੱਕ ਅਸੀਂ ਮਾਰਚ ਐਂਡ 'ਚ ਜਾ ਕਰ ਦੇਣੀ ਹੈ, ਅੱਛਾ। ਠੀਕ ਹੈ। ਇਹ ਹੁਣ ਵੀ ਕਰ ਦੇਣੀ ਇੱਕ ਹੁਣ ਵਾਰੀ? ਕਰ ਦੇਣੀ, ਕਿਉਂਕਿ ਫਿਰ ਜਦੋਂ ਜ਼ਿਆਦਾ ਵੱਡੀ ਹੋ ਜਾਂਦੀ ਹੈ ਫਿਰ ਸਾਨੂੰ ਫਰੋਸਟ ਦਾ ਇਸ਼ੂ ਆਉਣ ਲੱਗ ਜਾਂਦਾ। ਅੱਛਾ, ਕਿਉਂਕਿ ਫਰੋਸਟ ਦਾ ਇੱਕੋ ਹੀ ਇਹਦਾ ਸਾਈਡ ਇਫੈਕਟ ਜਿਹੜਾ ਸਾਨੂੰ ਲੱਗਦਾ ਸਿਟਰਸ ਦੇ ਵਿੱਚ, ਕਿਉਂਕਿ ਜਦੋਂ ਜ਼ਿਆਦਾ ਠੰਡ ਹੋ ਜਾਂਦੀ ਜਨਵਰੀ 'ਚ, ਹਾਂ, ਤੇ ਫਿਰ ਅਸੀਂ ਪਾਣੀ ਛੱਡੀਦਾ ਸਪ੍ਰਿੰਕਲਰਾਂ ਨਾਲ, ਤੇ ਜੇ ਗਰਾਊਂਡ ਖਾਲੀ ਹੋਵੇ, ਸਾਫ਼ ਹੋਵੇ, ਤਾਂ ਫਿਰ ਉਹ ਓਨਾ ਇਫੈਕਟ ਨਹੀਂ ਕਰਦੀ ਫਰੋਸਟ। ਅੱਛਾ ਅੱਛਾ। ਤੇ ਜੇ ਹੁਣ ਇਹਦੇ ਵਿੱਚ ਹੀ ਪਾਕਟਸ ਬਣ ਜਾਂਦੀਆਂ ਠੰਡ ਨਾਲ ਜਿਹੜੀਆਂ, ਉਹ ਫਿਰ ਸਾਨੂੰ ਜ਼ਿਆਦਾ ਇਫੈਕਟ ਕਰਦੀਆਂ ਨੇ। ਤੇ ਤਾਂ ਕਰਕੇ ਹੁਣ ਆਪਾਂ ਐਤਕੀ ਥੋੜਾ ਜਿਹਾ ਲੇਟ ਹੋ ਗਏ, ਨਹੀਂ ਪਰ ਅਸੀਂ ਫਰੋਸਟ ਪੈਣ ਤੋਂ ਪਹਿਲਾਂ ਮੋਹ ਕਰ ਦੇਣੀ ਹੈ। ਤੇ ਵੀਕਐਂਡ ਤੇ ਪੈ ਜਾਣੀ ਆ ਫਰੋਸਟ? ਹਾਂਜੀ, ਐਤਕੀ ਅਸੀਂ ਥੋੜਾ ਜਿਹਾ ਇੰਡੀਆ ਜਾਣ ਨੂੰ ਥੋੜਾ ਜਿਹਾ ਕੰਮ ਖੁੰਝ ਗਏ ਕਈ ਚੀਜ਼ਾਂ ਦਾ। ਤੇ ਪਰ ਹੁਣ ਅਸੀਂ ਫਿਰ ਉਦੋਂ ਬਾਅਦ 'ਚ ਫਿਰ ਜਦੋਂ ਜਨਵਰੀ ਛੋਟੀ ਹੋਊਗੀ ਫਿਰ ਪ੍ਰੋਬਲਮ ਨਹੀਂ ਆਪਾਂ ਨੂੰ। ਜਨਵਰੀ ਐਂਡ 'ਚ ਜਾ ਕੇ ਜਨਵਰੀ ਦੇ ਵੱਡੀ ਹੋਣੀ, ਉਦੋਂ ਬਾਅਦ ਫਰੋਸਟ ਨਹੀਂ ਰਹਿੰਦੀ ਮੋਸਟ ਲਾਈਕਲੀ, ਹੈ ਨਾ। ਫਿਰ ਮਾਰਚ 'ਚ ਜਾ ਕੇ ਇੱਕ ਵਾਰੀ ਫਿਰ ਮੋਹ ਕਰਨੀ, ਉਦੋਂ ਬਾਅਦ 'ਚ ਮੀਂਹ ਨਹੀਂ ਪੈਂਦੇਗੇ ਤੇ ਫਿਰ ਇਹ ਗਰੋ ਹੀ ਨਹੀਂ ਕਰਦੀ ਗੀ, ਆਪਦੇ ਆਪ ਹੀ ਡੈਡ ਹੋ ਜਾਂਦੀ। ਟਾਈਮਿੰਗ ਉਹਦੀ ਉਸ ਹਿਸਾਬ ਦੇ ਨਾਲ ਉਹ ਜਿਹੜੀ ਉਹ ਸੈੱਟ ਰਹਿ ਜਾਂਦੀ ਹੈ। ਅੱਛਾ, ਤੇ ਇਸ ਟਾਈਮ ਜਿੱਦਾਂ ਤੁਸੀਂ ਦੱਸਿਆ ਵੀ ਫੈਡਰਲ ਦੀਆਂ ਤੇ ਕੋਈ ਬੜੀਆਂ ਗ੍ਰਾਂਟਸ ਇਸ ਵਾਰ ਨਹੀਂ ਆ, ਪਤਾ ਨਹੀਂ ਨਵੀਆਂ ਆਈਆਂ ਹੋਣ ਜਾਂ ਪੁਰਾਣੀਆਂ ਖੁੱਲ ਗਈਆਂ ਹੋਣ। ਗ੍ਰਾਂਟਸ ਦਾ ਕੀ ਇਸ ਟਾਈਮ ਚੱਲ ਰਿਹਾ CDFA ਨੂੰ ਲੈ ਕੇ ਜਾਂ USDA ਨੂੰ ਲੈ ਕੇ? ਜਿਹੜੀਆਂ ਤਾਂ USDA ਦੀਆਂ ਗ੍ਰਾਂਟਸ ਨੇ ਸਾਰੀਆਂ, ਉਹਨਾਂ ਦੀ ਅੱਗੇ ਡੈਡਲਾਈਨ ਹੁੰਦੀ ਹੈ ਜੀ। ਜਿਹੜੀ Q1 ਇਹਨਾਂ ਦਾ ਅਸਲ 'ਚ ਜਿਹੜਾ ਫਿਸਕਲ ਈਅਰ ਸ਼ੁਰੂ ਹੁੰਦਾ USDA ਦਾ, ਉਹ 1 ਅਕਤੂਬਰ ਤੋਂ ਹੁੰਦਾ। ਹਾਂਜੀ, ਠੀਕ ਹੈ ਜੀ। ਸੋ ਉਹਨਾਂ ਦਾ ਸਾਲ ਸ਼ੁਰੂ ਹੋਏ ਨੂੰ 3 ਮਹੀਨੇ ਹੋ ਗਏ ਆ ਹੁਣ। ਤੇ ਐਤਕੀ ਜਦੋਂ 1 ਅਕਤੂਬਰ ਵਾਲਾ ਮਹੀਨਾ ਜਦੋਂ ਫਿਸਕਲ ਈਅਰ ਸ਼ੁਰੂ ਹੋਇਆ, ਉਦੋਂ ਗਵਰਨਮੈਂਟ ਸ਼ਟਡਾਊਨ ਰਹੀ ਹੈ ਬਹੁਤ ਲੰਮਾ ਸਮਾਂ, ਆਪਾਂ ਨੂੰ ਸਾਰਿਆਂ ਨੂੰ ਪਤਾ।
ਤੇ ਨਹੀਂ ਜ਼ਿਆਦਾ ਇਹਨਾਂ ਦੀ ਜਿਹੜੀ ਕੁਆਟਰ 1 ਦੀਆਂ ਡੈਡਲਾਈਨਸ ਹੁੰਦੀਆਂ ਉਹ 12-13 ਦਸੰਬਰ ਤੋਂ ਬਾਅਦ 'ਚ ਐਪਲੀਕੇਸ਼ਨ ਨਹੀਂ ਲੈਂਦੇ ਹੁੰਦੇ ਗੇ। ਕਿਉਂਕਿ ਫਿਰ ਇਹਨਾਂ ਨੇ ਉਹ ਸਾਰਾ ਸਿਸਟਮ 'ਚ ਅਪਲੋਡ ਕਰਨਾ ਹੁੰਦਾ ਦਸੰਬਰ ਐਂਡ ਤੱਕ, ਫਿਰ ਜਨਵਰੀ 'ਚ ਰਿਵਿਊ ਹੁੰਦੀਆਂ, ਫਰਵਰੀ 'ਚ ਤੁਹਾਨੂੰ ਐਲੋਕੇਸ਼ਨ ਹੋ ਜਾਂਦੀ, ਡਿਸੀਜਨ ਆ ਜਾਂਦੇ ਨੇ ਹੈ ਨਾ, ਕਿਹਨੂੰ ਮਿਲੀ ਕਿਹਨੂੰ ਨਹੀਂ ਮਿਲੀ। ਤੇ ਕਿਉਂਕਿ ਐਤਕੀ ਗਵਰਨਮੈਂਟ ਮਹੀਨੇ ਤੋਂ ਉੱਪਰ ਸ਼ਟਡਾਊਨ ਰਹੀ ਆ ਤੇ ਉਹਨਾਂ ਨੇ ਇੱਕ ਤਾਂ ਸੈਟਰਡੇ ਸੰਡੇ ਵੀ ਚੱਲ ਰਿਹਾ ਕੰਮ ਐਤਕੀ ਫੁੱਲ ਜ਼ੋਰਾਂ ਤੇ ਹੁਣ ਉੱਥੇ ਆਫਿਸ ਦੇ ਵਿੱਚ, ਤੇ ਦੂਜਾ ਉਹਨਾਂ ਨੇ ਜਿਹੜੀ ਡੈਡਲਾਈਨ ਆ ਉਹ 15 ਜਨਵਰੀ ਕਰ ਦਿੱਤੀ ਹੈ ਸਾਰੇ ਪ੍ਰੋਗਰਾਮਸ ਦੀ। ਤੇ ਉਹ ਅੱਛਾ। ਸੋ 15 ਜਨਵਰੀ ਤੱਕ ਆਪਾਂ ਜਾ ਕੇ ਹਜੇ QN ਵਾਲੀਆਂ ਐਪਲੀਕੇਸ਼ਨਸ USDA ਦੇ ਅਦਾਰਿਆਂ 'ਚ ਇਹ ਜਿਹੜੀ ਫਾਰਮਰ ਵਾਲਾ ਬ੍ਰਿਜ ਵਾਲਾ ਇੱਕ ਆਇਆ ਸੀਗਾ ਵੀ ਜਿਹੜੇ ਇਹਨਾਂ ਨੇ ਕਿੰਨੇ ਬਿਲੀਅਨ ਡਾਲਰ ਦੀ ਰੱਖੀ ਸੀਗੀ ਤੇ ਸਪੈਸ਼ਲਾਈਜ਼ਡ ਕ੍ਰੌਪ ਵਾਲੀ ਆ, ਉਹ ਵੀ ਖੁੱਲ ਚੁੱਕੀਆਂ, ਉਹ ਭਰ ਹੋ ਰਹੀਆਂ ਨੇ। ਉਹ ਦੇਖੋ ਆਟੋਮੈਟਿਕਲੀ ਇਹਨਾਂ ਕੋਲ ਹੋਣੀਆਂ ਨੇ, ਬਸ ਐਜ਼ ਲੌਂਗ ਐਜ਼ ਤੁਹਾਡੇ ਕੋਲ FSA ਕੋਲ ਤੁਹਾਡੇ ਫਾਰਮ ਦਾ ਰੈਕਡ ਹੋਵੇ, ਰਜਿਸਟਰਡ ਆ। ਹਾਂ ਸਾਰਾ ਐਕੂਰੇਟ ਰੈਕਡ ਹੋਵੇ, ਠੀਕ ਹੈ ਜੀ। ਉਹ ਆਪਾਂ ਨੂੰ ਅੱਗੇ ਜਿਵੇਂ ਮਾਸਕ ਦੀਆਂ ਚਿੱਠੀਆਂ ਆਈਆਂ ਸੀ, ਇਹ ਮਾਸਕ ਪ੍ਰੋਗਰਾਮ 'ਚ ਲੋਕਾਂ ਨੂੰ ਯਾਦ ਹੋਣਾ, ਉਵੇਂ ਹੀ ਆਉਣਗੀਆਂ, ਉਹ ਸੇਮ ਪੇਮੈਂਟ ਹੀ ਉਸੇ ਤਰੀਕੇ ਨਾਲ ਰਿਲੀਜ਼ ਹੋਣਗੀਆਂ। ਪਰ ਜੇ ਤੁਸੀਂ ਫੇਰ ਵੀ ਕੁਝ ਪੁੱਛਣਾ ਚਾਹੁੰਦੇ ਆ ਤਾਂ ਲੋਕਲ FSA ਆਫਿਸ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਆ। ਪਰ ਮੇਰੀ ਜਿਹੜੀ ਇਹੀ ਰეკਮੈਂਡੇਸ਼ਨ ਆ ਵੀ ਜੇ ਤੁਸੀਂ ਸਪੈਸ਼ਲਟੀ ਕ੍ਰੌਪ ਨੂੰ ਬਿਲੋਂਗ ਕਰਦੇ ਆ ਫਿਰ ਹਜੇ ਜਾ ਕੇ ਨਾ ਉੱਥੇ ਆਪਾਂ ਭੀੜ ਪਾਈਏ। ਹਜੇ ਤਾਂ ਉਹਨਾਂ ਤੋਂ ਰੋ ਕ੍ਰੌਪ ਵਾਲੀ ਜਿਹੜੀ 19 ਦਸੰਬਰ ਦੀ ਡੈਡਲਾਈਨ ਸੀਗੀ ਉਹਦੇ 'ਚ ਵਿਚਾਰੇ ਉਹ ਬਹੁਤ ਬਿਜ਼ੀ ਨੇ, ਠੀਕ ਹੈ। ਤੇ ਪਰ ਜਨਵਰੀ 'ਚ ਜਾ ਕੇ ਪੁੱਛ ਸਕਦੇ ਆ, ਕਿਉਂਕਿ ਉਹਨਾਂ ਨੇ ਕੋਈ ਵੀ ਜਿਹੜੀ ਸਪੈਸ਼ਲਟੀ ਕ੍ਰੌਪ ਦਾ $1 ਬਿਲੀਅਨ ਆ, ਉਹ 12 'ਚ $1 ਬਿਲੀਅਨ ਆ, ਉਹਦੇ ਲਈ ਕੋਈ ਵੀ ਡੈਡਲਾਈਨ ਨਹੀਂ ਦਿੱਤੀ ਹਜੇ ਤੱਕ। ਮੇਨ ਉਹਨਾਂ ਦਾ ਫੋਕਸ ਦੂਜਿਆਂ ਤੇ ਆ, ਰੋ ਕ੍ਰੌਪ, ਕਿਉਂਕਿ ਉਹ 'ਚ $11 ਬਿਲੀਅਨ ਸੋਇਆਬੀਨ ਦੇ ਜਿੰਨੇ ਆ ਮਿਡ ਵੈਸਟ ਵਾਲੇ ਸੀਗੇ ਆਪਣੇ ਗਰੋ ਮੈਜੋਰਟੀ, ਹਾਂ, ਤੇ ਉਹਦੇ 'ਚ ਪੈਸੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਵੰਡਣੇ ਸੀ। ਠੀਕ ਹੈ। ਤੇ ਜਿਹੜੀ ਹੈਲਦੀ ਸੋਇਲ ਜਾਂ ਉਹ ਵਾਲੀਆਂ ਗ੍ਰਾਂਟਸ ਦਾ ਕੀ ਚੱਲ ਰਿਹਾ ਹੈ ਇਸ ਟਾਈਮ? ਜੇ ਤੁਸੀਂ USDA ਤੋਂ ਲੈਣੇ ਆ ਕੰਪੋਸਟ ਦੇ ਜਾਂ ਕ੍ਰਾਪਸ ਦੇ ਪੈਸੇ, ਫਿਰ ਤਾਂ ਤੁਹਾਡੇ ਕੋਲ ਟਾਈਮ ਹੈਗਾ। ਹੁਣ ਟਰੈਕਟਰ ਦੀ ਐਪਲੀਕੇਸ਼ਨ ਲਾਉਣੀ ਹੈ, ਕਿਸੇ ਨੇ ਇਰੀਗੇਸ਼ਨ ਦੀ ਲਾਉਣੀ ਹੈ, ਉਹ 15 ਜਨਵਰੀ ਤੱਕ ਲੈ ਰਹੇ ਸਾਰੀਆਂ, ਤੁਸੀਂ ਉੱਥੇ ਜਾ ਕੇ ਕਰ ਸਕਦੇ ਆ, ਠੀਕ ਹੈ ਜੀ। ਤੇ ਜੇ ਤੁਸੀਂ ਲੈਣੀ ਆ ਸਟੇਟ ਵਾਲੀਆਂ, ਤਾਂ ਸਟੇਟ ਵਾਲੀਆਂ ਹਜੇ ਕੋਈ ਨੇੜੇ ਤੇੜੇ ਨਹੀਂ ਹੈਗੀਆਂ ਓਪਨ ਹੋਣ ਦੇ। ਮੋਸਟ ਲਾਈਕਲੀ ਉਹ ਸਮਰ ਦੇ ਵਿੱਚ ਐਪਲੀਕੇਸ਼ਨਾਂ ਗਰੋਵਰਸ ਤੋਂ ਲੈਣਗੇ, ਸੋ ਹਜੇ ਉਹਦੇ ਲਈ ਸਮਾਂ ਹੈਗਾ। ਪਰ ਜੇ USD ਵਾਲਿਆਂ ਲਈ ਕਰਨੀਆਂ ਤਾਂ ਉਹ ਹੁਣੇ ਹੀ ਟਾਈਮ ਆ, ਤੁਸੀਂ ਉਹ ਕਰ ਲਓ। ਜੀ ਜੀ ਬਿਲਕੁਲ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ, ਤੁਸੀਂ ਜੇ ਗ੍ਰਾਂਟਸ ਨੂੰ ਲੈ ਕੇ ਕੋਈ ਹੋਰ ਚੀਜ਼ ਤੁਸੀਂ ਦੱਸਣਾ ਚਾਹੁੰਦੇ ਆ, ਆਉਂਦੇ ਸਾਲ ਦੇ ਵਿੱਚ, ਚੜ੍ਹਦੇ ਸਾਲ ਦੇ ਵਿੱਚ ਕਿਹੜੀ ਚੀਜ਼ ਦੀ ਤਿਆਰੀ ਰੱਖਣੀ ਚਾਹੀਦੀ ਹੈ? ਕਿਹੜੀ ਗ੍ਰਾਂਟ ਪਹਿਲੋਂ ਆਉਣ ਦੀ ਸੰਭਾਵਨਾ ਤੁਹਾਨੂੰ ਲੱਗਦੀ ਹੈ ਵੀ ਕੋਈ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ? ਜਿਹੜੀਆਂ ਦੇਖੋ USDA ਦੀਆਂ ਤਾਂ ਆਪਾਂ ਦੱਸਤਾ ਵੀ ਐਕਟਿਵ ਨੇ, ਹਨਾ। ਜਿਹੜੀਆਂ ਸਟੇਟ ਦੀਆਂ ਜਿਹੜੀਆਂ ਪਹਿਲੀਆਂ 2 ਗ੍ਰਾਂਟਸ ਓਪਨ ਹੋਣਗੀਆਂ ਉਹ ਹੈਲਥੀ ਸੋਇਲ ਤੇ ਸਵੀਪ। ਅੱਛਾ ਜੀ, ਠੀਕ ਹੈ ਜੀ। ਤੇ ਉਹਨਾਂ ਨੇ ਚਾਹੇ ਉਹ ਅਪ੍ਰੈਲ, ਮਈ, ਜੂਨ 'ਚ ਜਦੋਂ ਮਰਜ਼ੀ ਓਪਨ ਕਰ ਦੇਣ, ਅਰਾਊਂਡ ਇਸ ਟਾਈਮ ਹੀ ਹੋਣਗੀਆਂ ਉਹ, ਹਨਾ। ਤੇ ਜੇ ਉਹਦੇ ਲਈ ਤੁਹਾਡਾ ਤੁਸੀਂ ਹੈਗੇ ਆ ਵੀ ਚਾਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਅਪਲਾਈ ਕਰਨਾ, ਤਾਂ ਉਹਦੇ ਲਈ ਪ੍ਰੈਪਰੇਸ਼ਨ ਪਹਿਲਾਂ ਹੀ ਕਰਨੀ ਪੈਣੀ ਹੈ, ਕਿਉਂਕਿ ਇਹ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਕੋਰਿੰਗ ਡਿਪੈਂਡ ਕਰਦੀ ਹੈ ਵੀ ਤੁਸੀਂ ਪਹਿਲਾਂ ਤੁਹਾਡਾ ਫਾਰਮ ਕਿਸ ਸਟੇਜ ਤੇ ਹੈ ਨਾ। ਤੇ ਜਿਵੇਂ ਸਵੀਪ ਦੀ ਉਦਾਹਰਨ ਲੈ ਲਈਏ, ਵੀ ਜੇ ਤੁਹਾਡੇ ਕੋਲ ਫਲੱਡ ਟੂ ਤੁਸੀਂ ਡ੍ਰਿਪ ਜਾਂ ਸਪ੍ਰਿੰਕਲਰ ਨੂੰ ਕਰਨਾ ਕਨਵਰਟ, ਫਿਰ ਤੁਹਾਨੂੰ ਉਹ ਜ਼ਿਆਦਾ ਚਾਂਸ ਆ। ਤੁਸੀਂ ਡੀਜ਼ਲ ਪੰਪ ਯੂਜ਼ ਕਰਦੇ ਆ, ਕੋਈ ਜ਼ਿਆਦਾ ਚਾਂਸ ਆ, ਠੀਕ ਹੈ ਜੀ। ਤੁਹਾਡਾ ਬਿਜਲੀ ਦੀ ਜਿਹੜੀ ਉਹ ਇਸ਼ੂ ਨੇ, ਜਿੱਥੇ ਬੰਦ ਹੋ ਜਾਂਦਾ PG&E ਦਾ ਜਾਂ ਕੋਈ ਵੀ ਜਿਹੜਾ ਪ੍ਰੋਵਾਈਡਰ, ਉਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਤੁਸੀਂ ਜਾਂ ਜੇ ਤੁਸੀਂ ਪਹਿਲਾਂ ਪਾਉਂਦੇ ਰਹੇ ਆ ਤੇ ਹੁਣ ਤੁਸੀਂ ਬੰਦ ਕਰਤੀ ਕੋਈ ਚੀਜ਼ ਜਿਵੇਂ ਹੈਲਥੀ ਸੋਇਲ 'ਚ, ਉਹ ਸਾਰੀਆਂ ਚੀਜ਼ਾਂ ਉੱਥੇ ਮੈਟਰ ਕਰਦੀਆਂ ਨੇ, ਹਨਾ। ਉਹ ਇਕੱਲਾ ਦੱਸਣਾ ਹੀ ਨਹੀਂ, ਫਿਰ ਉਹਦੇ ਆਪਾਂ ਨੂੰ ਪ੍ਰੂਫ ਵੀ ਦੇਣੇ ਪੈਣੇ। ਅੱਛਾ, ਜਿਹੜੀ ਸਕੋਰਿੰਗ ਦੀ ਗੱਲ ਕਰਦੇ ਆ, ਸਕੋਰਿੰਗ ਦਾ ਆਪ ਪਤਾ ਲੱਗ ਸਕਦਾ ਹੁੰਦਾ ਵੀ ਕਿੱਦਾਂ ਕਿਵੇਂ ਆ, ਜਾਂ ਇਹ ਮਹਿਕਮੇ ਵਾਲੇ ਦੱਸਦੇ ਆ? ਇਹ ਮਹਿਕਮੇ ਵਾਲੇ ਦੱਸਦੇ ਆ, ਹਰੇਕ ਸਾਲ ਥੋੜਾ ਜਿਹਾ ਫਰਕ ਹੋ ਜਾਂਦਾ ਹੁੰਦਾ। ਅੱਛਾ। ਤੇ ਪਰ ਜਨਰਲੀ ਜਿਹੜੀਆਂ ਤੁਹਾਡੇ ਕੋਲ ਜੇ 2-4 ਚੀਜ਼ਾਂ ਹੈਗੀਆਂ ਨੇ, ਫਿਰ ਤੁਸੀਂ ਕੁਆਲੀਫਾਈ ਕਰ ਹੀ ਜਾਂਦੇ ਆ। ਤੇ ਇਹਦਾ ਦੇਖੋ ਇਹ 'ਚ ਇਹ ਹੁੰਦਾ ਵੀ ਤੁਸੀਂ ਸਾਰੇ ਸਟੇਟ ਨਾਲ ਕੰਪੀਟ ਕਰਨਾ ਹੁੰਦਾ। ਇਹ ਕੋਈ ਐਂ ਤਾਂ ਹੈ ਨਹੀਂਗਾ ਜਿਵੇਂ ਫ੍ਰੈਜ਼ਨੋ ਕਾਊਂਟੀ ਜਿਵੇਂ USDA ਦੇ ਇਕੱਲੀ ਵੈਲੀ ਹੋਈ ਜਾਂ ਕੁਛ। ਇਹ ਜਿੰਨੀਆਂ ਵੀ ਗ੍ਰਾਂਟ ਸਟੇਟ ਦੀਆਂ ਨੇ, ਸਾਰੇ ਸਟੇਟ ਨਾਲ ਹੀ ਤੁਸੀਂ ਕੰਪੀਟ ਕਰਦੇ। ਠੀਕ ਹੈ, ਠੀਕ ਹੈ ਨਾ। ਤੇ ਉਹਦੇ ਲਈ ਕਿਸੇ ਦਾ ਕੋਈ ਕੁਐਸਚਨ ਹੋਵੇ, ਜਦੋਂ ਨੇੜੇ ਆ ਗਿਆ ਆਪਾਂ ਦੱਸਾਂਗੇ ਵੀ, ਫਿਰ ਆਪਾਂ ਨੂੰ ਫੋਨ ਵੀ ਕਰ ਸਕਦੇ ਆ, ਹਨਾ। ਆਪਾਂ ਦੱਸ ਦੇਵਾਂਗੇ। ਤੇ ਕੁਛ ਕੁ ਐਪਲੀਕੇਸ਼ਨ ਕਿਵੇਂ ਭਰਨੀ, ਉਹ 'ਚ ਜਿੰਨੀ ਕੁ ਆਪਾਂ ਹੈਲਪ ਕਰ ਸਕਦੇ ਹਾਂ ਉਹ ਵੀ ਪਰ ਕਰਾਂਗੇ, ਹਨ ਜਿਵੇਂ ਅੱਗੇ ਕਰਦੇ ਰਹੇ ਹਾਂ। ਠੀਕ ਹੈ। ਤੇ ਉਹਦੇ ਲਈ ਆਪਾਂ ਪ੍ਰੋਪਰ ਸੈਮੀਨਾਰ ਤਾਂ ਨਹੀਂ ਲਾਇਆ ਸੀਗਾ ਐਤਕੀ, ਕਿਉਂਕਿ ਗ੍ਰਾਂਟਸ ਹੀ ਨਹੀਂ ਕੋਈ ਸੀਗੀਆਂ ਮੂਹਰੇ ਆਉਂਦੀਆਂ। ਠੀਕ ਹੈ ਨਾ। ਤੇ ਆਪਾਂ 1-2 ਵਾਰ ਅੱਗੇ ਗੱਲ ਕੀਤੀ, ਆਪਾਂ ਲਿਖ ਕਰ ਆਈਏ, ਤੇ ਪਰ ਗ੍ਰਾਂਟ ਤਾਂ ਕੋਈ ਓਪਨ ਨਹੀਂ। ਪਹਿਲਾਂ ਕਹਿੰਦੀ CDFA ਕਰ ਦੂਗੀ Q4 'ਚ ਜਿਹੜੀ ਖੋਲ ਦੂਗੀ, ਹਨਾ, ਪ੍ਰਪੋਜ਼ਲ। ਤੇ ਹੁਣ ਬਜਟ ਘੱਟ ਆ ਗਏ, ਹਾਂ, ਜਿਹੜਾ ਵੀ ਚੇਂਜਸ ਆਈਆਂ ਹੁਣ ਉਹ 3 ਤੋਂ 6 ਮਹੀਨੇ ਪਿੱਛੇ ਚੱਲਦੇ ਆ। ਸੋ ਆਪਣਾ ਜਦੋਂ ਖੋਲਣ ਵਾਲੀਆਂ ਹੋਈਆਂ ਤੇ ਉਦੋਂ ਮਹੀਨਾ ਕੁ ਪਹਿਲਾਂ, ਫਿਰ ਆਪਾਂ 2 ਮਹੀਨੇ ਪਹਿਲਾਂ ਆਪਾਂ ਵਰਕਸ਼ਾਪ ਲਾਵਾਂਗੇ। ਠੀਕ ਹੈ ਜੀ,
ਤੇ ਬਾਕੀ ਜੇ ਕਿਸੇ ਨੇ ਪੱਗ ਦੇ ਮੈਂਬਰ ਬਣਨਾ ਤੇ ਇੱਕ ਵਾਰੀ ਫੇਰ ਦੱਸ ਦਿਓ ਵੀ ਕੀ ਰਾਹ ਆ। ਹਾਂਜੀ, ਤੁਸੀਂ ਜਿਹੜੀ ਸਾਡੀ ਵੈਬਸਾਈਟ ਤੇ ਜਾ ਕੇ ਵੀ ਰਿਕੁਐਸਟ ਪਾ ਸਕਦੇ ਹੋ ਜੀ, www.paggusa.com, ਜਾਂ ਤੁਸੀਂ ਜਿਹੜਾ WhatsApp ਗਰੁੱਪ ਆ, WhatsApp ਤੇ ਮੈਨੂੰ ਮੈਸੇਜ ਕਰ ਦਿਓ 559 452 6270 ਤੇ ਜਾਂ ਤੁਸੀਂ ਈਮੇਲ ਕਰ ਸਕਦੇ ਆ ਜੀ info@paggusa.com, paggusa.com। ਕਿਸੇ ਵੀ ਤਰੀਕੇ ਨਾਲ ਤੁਸੀਂ ਕੰਟੈਕਟ ਕਰੋਗੇ ਤਾਂ ਜਿਹੜੀ ਬਾਕੀ ਦਾ ਫਿਰ ਉਹ ਤੁਹਾਡਾ ਹੈਗਾ ਜਿਹੜਾ ਪ੍ਰੋਸੈਸ ਸੌਖਾ ਹੀ ਆ, 2-3 ਕੁਐਸਚਨ ਆਨਸਰ ਕਰਕੇ ਬੇਸਿਕ ਇਨਫੋਰਮੇਸ਼ਨ ਦੇ ਕੇ ਤੁਸੀਂ ਉਹਦੇ ਮੈਂਬਰ ਬਣ ਜਾਂਦੇ ਹੋ। ਜੀ ਜੀ, ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ, ਬੜੀ ਮਿਹਰਬਾਨੀ। ਮਿਲਦੇ ਆ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।